एक कुड़ी वाले ने भाई हाँ करती, मैं अपने वालों चार अपने सोहरे दे हाथ चुमे, उन्होंने फिर ना करती। कहते मुंडे नूं ते अकल ही नहीं। तू एवें ईजी होके गाउंदा रहना पागला, बिल्कुल कन्फ्यूज होके गाया। ਇਹਨਾਂ ਦੇ ਘਰ ਪ੍ਰਾਹੁਣੇ ਆਏ ਤੇ ਬੱਚਾ ਅੰਦਰ ਆ ਕੇ ਰੌਲਾ ਪੈਣ, ਅੰਮੀ ਨਾ ਕਰਨ ਵਾਲੇ ਆਏ, ਨਾ ਕਰਨ ਵਾਲੇ। अस्सलाम वालेकुम नाज़रीन, टी टाइम में खुश आमदीद। असल में प्रॉब्लम ये है, मेरी जी ज़ुबान है ना एडी जी ਉਹਦੇ ਤੇ ਨਾ ਪਿੱਛੇ ਕਰਕੇ ਕੱਟ ਲੱਗ ਗਈ। ਤੇਰੇ ਵੀ ਸੇਮ ਚੀਜ਼ ਐਡੀ ਮੇਰੀ ਜ਼ੁਬਾਨ ਆ, ਐਡੀ ਮੇਰੀ ਜ਼ੁਬਾਨ ਆ ਤੇ ਪਰਾਂਦਾ ਤੇਰਾ ਲਾਲ ਨਹੀਂ। ਇਹਦੇ ਨਾ ਇੱਥੇ ਪਹਿਲੇ ਛਾਲਾ ਸੀ, ਫਿਰ ਉਹ ਛਾਲਾ ਪਿਸਿਆ ਤੇ ਕੱਟ ਲੱਗ ਗਿਆ। ਫਿਰ ਮੈਂ ਨੈਬਲੇਟ ਖਾਦੇ ਤੇਜ਼ ਮਿਰਚਾਂ ਵਾਲੇ, ਉਹਨਾਂ ਨੇ ਹੋਰ ਕੱਟ ਪਾ ਦਿੱਤਾ। ਹੁਣ ਮੇਰੇ ਕੋਲ ਨਾ ਬੋਲਿਆ ਸਹੀ ਬੋਲਿਆ ਨਹੀਂ ਜਾ ਰਿਹਾ। ਇੱਥੇ ਸਟੈਪਲਰ ਨਾਲ ਪਿੰਨ ਇੱਕ ਲੱਗਦੀ ਹੈ, ਲਾਈ ਸੀ ਹਾਂ ਲਾਈ ਸੀ ਸਟੈਪਲਰ ਨਾਲ ਪਿੰਨ, ਲੇਕਿਨ ਉਹ ਗਿੱਲੀ ਹੈ ਨਾ, ਗਿੱਲੀ ਹੋ ਕੇ ਨਿਕਲ ਜਾਂਦੀ। ਇਹ ਬੁਲਾਉਣੀ ਸੀ ਸਾਜੀ ਇੱਥੇ ਕੁਛ ਤੇ ਨਾਜ਼ਰੀਨ ਅੱਜ ਇਹ ਜ਼ਿਆਦਾ ਬੋਲਣਗੇ ਮੇਰੇ ਨਾਲ, ਮੇਰਾ ਭਰਾ ਬੱਟ ਬਈ। ਨਾਜ਼ਰੀਨ ਅਖਤਾਰਨਾ ਮਰਾਈ ਨਹੀਂ ਮੈਂ ਕਰਦਾ, ਕੀ ਉਹ ਜਿਹੜੀ ਹੁੰਦੀ ਨਹੀਂ ਇੱਕ ਕਹਿੰਦੇ ਝੂਠ ਨੂੰ ਕੀ ਕਹਿੰਦੇ, ਮੈਂ ਬਾਲਗਾ ਰਾਈ, ਹਾਂ ਉਹ ਨਹੀਂ ਮੈਂ ਕਰਦਾ। ਕਿਹਾ ਉਹਨਾਂ ਨੇ ਸਹੀ ਆ, ਬਾਲਗਾ ਰਾਈ ਨਹੀਂ ਮੈਂ ਕਰਦਾ। ਗੱਲ ਇਹ ਹੈ ਕਿ ਫਾਈਨਲ ਢੋਲਕ ਵਾਲਾ ਮੇਰਾ ਭਰਾ ਬੱਟ, ਕਸਮ ਹੈ ਬਈ, ਸੱਚੀ ਮੁੱਚੀ ਵਾਲੀ ਗੱਲ ਆ। ਇਹ ਨਹੀਂ ਕਿ ਵੀ ਇੱਥੇ ਬੈਠਾ ਤੇ ਮੈਂ ਵੀ ਤਾਰੀਫ ਕਰ ਰਿਹਾ। ਤੁਸੀਂ ਦੇਖੋ ਹੋਰ ਵੀ ਬੜੇ ਢੋਲਕਾਂ ਵਾਲੇ ਬਾਹਰ ਸਾੜਨਾ ਹੁੰਦੇ ਨੇ, ਲੇਕਿਨ ਇਹ ਮੇਰੇ ਰਡਾਰ 'ਚ ਸੀ, ਮੇਰੇ ਕਾਬੂ ਨਹੀਂ ਸੀ ਆਉਂਦਾ ਨਹੀਂ ਕਾਬੂ। ਇਹ ਜਿਹੜੇ ਇੱਦਾਂ ਦੇ ਆਰਟਿਸਟ ਹੁੰਦੇ ਨਾ, ਇਹਨਾਂ ਨੂੰ ਥੋੜ੍ਹੀ ਜਿਹੀ ਇੱਕ ਬਿਮਾਰੀ ਹੁੰਦੀ ਹੈ, ਵਾਰਾ ਟੈਪ ਜ਼ਿਆਦਾ ਹੁੰਦੇ, ਬੱਝ ਕੇ ਕੰਮ ਨਹੀਂ ਕਰ ਸਕਦੇ। ਲੇਕਿਨ ਇਹਨੂੰ ਮੈਂ ਹੁਣ ਮਿੰਤਰਲਾ ਕੀਤੀ ਹੈ, ਮੈਂ ਕਿਹਾ ਯਾਰ ਤੇਰੀ ਮਿਹਰਬਾਨੀ ਆ ਜਾ। ਅਤੇ ਉਹ ਜੈਨ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੇ ਲਾਹੌਰ ਢੋਲਕਾਂ ਵਜਾਉਂਦੇ ਨੇ ਨਾ ਪ੍ਰੋਫੈਸ਼ਨਲ, ਉਹ ਵੀ ਕਹਿੰਦੇ ਨੇ ਕਿ ਯਾਰ ਬੱਟ ਸੁਭਾਨ ਅੱਲਾ ਕਿਆ ਕਹਿੰਦੇ, ਯਕੀਨ ਕਰੋ। ਲੇਕਿਨ ਇੰਨਾ ਟੈਲੈਂਟ ਆ, ਮੈਨੂੰ ਦੁੱਖ ਹੁੰਦਾ ਕਿ ਕਿਉਂ ਬੱਟ ਕੋ ਇਸ ਟਾਈਮ ਬੱਟ ਦੇ ਕੋਲ ਜਿੰਨੀ ਬੱਟ ਦੀ ਅੱਛੀ ਢੋਲਕ ਹੈ ਨਾ, ਇਹਦੇ ਕੋਲ ਇਸ ਟਾਈਮ ਫਰਾਰੀ ਹੋਣੀ ਚਾਹੀਦੀ ਸੀ। ਇਹ ਆਪ ਹੀ ਫਰਾਰੀ ਰਹਿੰਦਾ ਹਰ ਜਗ੍ਹਾ 'ਤੇ। ਹਾਂ ਫਰਾਰੀ ਹੋਣੀ ਚਾਹੀਦੀ ਸੀ ਬੱਟ ਕੋ। ਔਰ ਸੁਣਿਆ ਤੁਸੀਂ ਇਹਨੂੰ ਅੱਗੇ ਇੱਕ ਗਾਣਾ ਮੇਰੇ ਪਿਆ ਨਾ, 2-3 ਵਾਰੀ 4 ਵਾਰੀ ਆਇਆ ਵਾ। ਇੱਕ ਹੋਰ ਤੁਹਾਨੂੰ ਮੈਂ ਸੁਣਨਾ ਅੱਜ ਗਾਣਾ, ਤੇ ਮੋਬਾਈਲ ਲਾ ਕੇ ਵੇਖਣਾ ਤੁਸੀਂ। ਆ ਜਾ ਫਰੀਦ ਸਾਹਿਬ ਗਾਣੇ ਤੋਂ ਸਟਾਰਟ ਕਰਨਗੇ ਨਾਜ਼ਰੀਨ। ਆਹ ਕਿਹੜਾ ਕੰਮ ਹੋਇਆ? ਲਓ ਜੀ ਨਾਜ਼ਰੀਨ, ਬਿਸਮਿਲ੍ਲਾ। ਇਜਾਜ਼ਤ ਆ ਤੁਹਾਨੂੰ? ਨਹੀਂ ਤੁਹਾਨੂੰ ਇਜਾਜ਼ਤ ਆ, ਮੈਂ ਕਿਹਾ ਵਜਾਓ। ਡੋਲਣਾ ਜਾਂ ਮੈਂ ਨਹੀਂ ਬੋਲਣਾ, ਡੋਲਣਾ ਜਾਂ ਮੈਂ ਨਹੀਂ ਬੋਲਣਾ, ਡੋਲਣਾ ਜਾਂ ਮੈਂ ਨਹੀਂ ਬੋਲਣਾ। ਤੇਰੇ ਇਸ਼ਕੇ ਦੀ ਮਾਰੀ ਜਾਗਾਂ ਰਾਤ ਸਾਰੀ ਸਾਰੀ, ਤੇਰੇ ਇਸ਼ਕੇ ਦੀ ਮਾਰੀ ਜਾਗਾਂ ਰਾਤ ਸਾਰੀ ਸਾਰੀ। ਕਿੱਥੋਂ ਸਿੱਖਿਆ ਈ ਪਿਆਰ ਪਾ ਕੇ ਰੋਲਣਾ, ਡੋਲਣਾ ਜਾਂ ਮੈਂ ਨਹੀਂ ਬੋਲਣਾ, ਡੋਲਣਾ ਜਾਂ ਮੈਂ ਨਹੀਂ ਬੋਲਣਾ।
खार में तू कादा झूठा तेरा हर वादा गम खार में तू कादा दुख सुख जे नहीं साडे नाल फोलना डोलना जा मैं नहीं बोलना डोलना जा मैं नहीं बोलना तेरे इश्क दी मारी जागा रात सारी सारी तेरे इश्क दी मारी जागा रात सारी सारी कित्थों सिख आई प्यार पाके रोलना डोलना जा मैं नहीं बोलना डोलना जा मैं नहीं बोलना ਲਓ ਜੀ ਲਓ ਜੀ ਬਿਸਮਿਲ੍ਲਾ ਵਾਹ ਉਸਤਾਦ ਵਾਹ। ਮੈਂ ਵੀ ਗਾਉਣਾ ਸੀਗਾ ਹੈਂ? ਮੈਂ ਵੀ ਗਾਉਣਾ ਸੀ ਤੂੰ ਵੀ ਗਾਉਣਾ ਸੀ ਹੱਸ ਵਾਹ 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 ਬੱਟ ਕਿਆ ਕਹਿੰਦੇ ਬੱਟ ਬਹੁਤ ਬਟ ਮਜ਼ੇਦਾਰ। ਸਾਹਿਬ ਨਾਲ ਗਾ ਕੇ ਨਾ ਵੈਸੇ ਬੰਦੇ ਦਾ ਦਿਲ ਕਰਦਾ ਉਹ ਵਜਾਉਂਦੇ ਨੇ ਹਾਂ, ਗਾਉਣ ਦਾ ਦਿਲ ਕਰਦਾ ਨਾ। ਨੀਂਦ ਚੁੱਪ ਕਰਕੇ ਬੈਠਾ ਪਰਸੋਂ ਨਾ ਉਹ ਜਿਹੜਾ ਉਹ ਪਹਿਲੋਂ ਵੀ ਢੋਲਕ ਵਾਲਾ ਆਇਆ ਸੀ ਨਾ ਇੱਕ ਉਹ ਮਾਸ਼ਾਅੱਲਾ ਉਹ ਵੀ ਅੱਛਾ ਸੀ ਲੇਕਿਨ ਬੱਟ ਦਾ ਚਾਹ ਹੋਰ ਵਾਸਤਾ ਹਾਂ ਹਰ ਮੈਂ- ਢੋਲਕ ਵਾਲੀ ਦੀਆਂ ਲਾਈਨਾਂ ਰੱਖੀਆਂ ਨੇ ਦੇਖੋ ਮੇਰੀ ਕਿਸਮਤ ਜਿੱਦਣ ਮੇਰਾ ਢੋਲਕ ਵਾਲਾ ਆਇਆ ਮੇਰੀ ਜ਼ਬਾਨ ਨੂੰ ਕੱਟ ਲੱਗ ਗਿਆ ਹਾਏ। ਕੀ ਰੱਬ ਨੇ ਮੈਨੂੰ ਮੱਖੂ ਠੱਪਿਆ ਮੇਰਾ ਉਸਤਾਦ ਜੀ ਅੱਲਾ ਸੇਧ ਦੇਵੇ WhatsApp ਇੱਥੇ ਹੀ, ਤੁਸੀਂ ਕੱਲ ਗਾ ਲੈਣਾ ਕੱਲ ਨਹੀਂ ਹੈਗਾ ਕੱਲ ਉਹਨੇ ਜਾਣਾ ਕਿਤੇ ਪਰਸੋਂ ਪਰਸੋਂ ਗਾ ਲਾਂਗਾ ਪਰਸੋਂ ਤੱਕ ਮੈਂ ਠੀਕ ਹੋ ਜਾਵਾਂਗਾ ਫਰੀਦ ਵਰਗਾ ਅੱਲਾ ਸਿੱਖਰ ਖੈਰ। ਉਸਤਾਦ ਜੀ ਐਡੀਸ਼ਨ 'ਚ ਜਾਣ ਕੇ ਆਪਣੇ ਨਾਮ ਦੇ ਨਾਲ ਤਾਫੂ ਲਾ ਦਿੰਦਾ ਸ਼ਾਇਦ ਇਦਾਂ ਹੀ ਹਿੱਟ ਕਰ ਦੇਣ ਫਿਰ ਤਾਫੂ ਆਹੋ ਫਰੀਦ ਤਾਫੂ ਮਤਲਬ ਠੀਕ ਤਾਫੂ ਢੋਲਕ ਵਾਲਾ ਤਬਲੇ ਵਾਲਾ। ऑडिशन देने गया ना ऐसे उन्होंने जी आपका नाम क्या है तो ਐਵੇਂ मतलब है जी AR फरीद ਮਿੱਟੇ ਦੀ ਇੱਕ ਗੱਲ ਭਾਈ ਨੂੰ ਯਾਦ ਆ ਗਈ ਬੜੀ ਪੁਰਾਣੀ ਕਹਿੰਦਾ ਆਡੀਸ਼ਨ ਦੇ ਕੇ ਉੱਥੇ ਫਿੱਕਾ ਜਾ ਕੇ ਕਹਿੰਦਾ ਯਹੀ ਮੇਰਾ ਬੈਸਟ आप ही गा के कहना मैं सब तो अच्छा गाया जी आप ही ਐਡੀਸ਼ਨ ਦੇਣਗਾ ਜਾਣ ਕੇ ਲੰਗੜਾ ਹੋ ਕੇ ਗਿਆ ਸ਼ਾਇਦ ਇਦਾਂ ਹੀ ਪਾਸ ਕਰ ਦੇ हाँ दर्द खा गए ਉਸਤਾਦ ਜੀ ਮੈਂ ਵੀ ਗਾਉਣਾ ਸੀ ਥੋੜਾ ਜਿਹਾ ਅੱਛਾ ਵਿਦੀਸ਼ਨ ਦੇਣਗੇ ਵਿਸ਼ਾਲ ਸ਼ਾਕਰ ਨੂੰ ਕਹੀ ਜਾਓ ਮਾਮੂ ਜੀ चाचू ਚਾਚੂ अच्छा अनु मलिक बेटा तो उन्होंने कहना जी ਅਸੀਂ ਵੀ ਮਲਕ ਹੁੰਨੇ ਉਹ ਕਹਿੰਦਾ ਮਲਕ ਦੇ ਕੇ ਨਿਕਲ ਜਾਵੇ ਆਹ ਨਹੀਂ ਨੇਹਾ ਕੱਕੂ ਨੂੰ ਕਹੀ ਜਾਂਦਾ ਅੰਮੀ ਨੇ ਆਂਡਾ ਬਣਾ ਕੇ ਭੇਜਿਆ ਤੇਰੇ ਲਈ ਇਸਮਾਇਲ ਦਰਬਾਰ ਨੂੰ ਕਹੀ ਜਾਓ ਮੁਰਸ਼ਦ ਉਹਨੂੰ ਸਮਝਣੇ ਕੋਈ ਪੀਰ ਪੂਰ ਇਸਮਾਈਲ ਦਰਬਾਰ ਨਾਲ ਧਾਗੇ ਬੰਨੀ ਜਾ ਰਹੇ ਬੱਟ ਤੈਨੂੰ ਤੁਸੀਂ ਘੱਟ ਮਾਸ਼ਾਅੱਲਾ ਯਾਰ ਬੱਟ ਆ ਜਾਇਆ ਕਰ ਯਾਰ ਰੌਣਕ ਲੱਗੀ ਦੀ ਕਸਮੇ ਤੈਨੂੰ ਲੋਕੀ ਇੰਨਾ ਪਿਆਰ ਕਰਦੇ ਆ ਕੀ ਬਾਤ ਹੈ ਬਾਤ ਮਰਜ਼ੀ ਹੈ ਤੇਰੀ ਇੰਜ ਲੱਗਦਾ ਅੰਗਰੇਜ਼ ਕਾਉਂਸਲਰ ਦਾ ਬੈਨਰ ਪਾ ਕੇ ਆ ਗਿਆ ਬੱਟ ਦਾ ਮਾਹੌਲੀਆ ਚੇਂਜ ਕਰਾ ਦੇਣਾ ਵੇ ਆ ਜਿਹੜਾ ਇਹਦੇ ਚੋਂ ਫੀਲ ਆ ਰਹੀ ਨਾ ਜਿਹੜੀ ਇਹ ਢੋਲਕ ਵਜਾਉਣ ਵਾਲੇ ਨੂੰ, ਨਾ ਬੱਟ ਢੋਲਕ ਵਜਾਏਗਾ ਇੰਜ ਲੱਗੇਗਾ ਯਾਰ ਸ਼ੌਕ ਹੀ ਇੱਕ ਸ਼ੌਕ ਹੈ ਰੀਜ਼ਨੇਬਲ ਆਦਮੀ ਨੇ ਢੋਲਕ ਵਜਾ ਰਿਹਾ ਇਹਦੀ ਬਿਲਕੁਲ ਇਹਦੀ ਮੈਂ ਕਟਿੰਗ ਆਪ ਕਰਨੀ ਹੱਥੀ ਉਸਤਾਦ ਜੀ WhatsApp ਮਾਸ਼ਾਅੱਲਾ ਬਹੁਤ ਮਸਰੂਫ ਆ ਜੈਨੂਨ ਗੱਲ ਆ ਸਾਡੇ ਇਲਾਕੇ 'ਚ ਬਹੁਤ ਮਸਰੂਫ ਰਹਿੰਦੇ ਆ ਹਰ ਕਵਾਲ ਹੱਥ ਸਿੰਗਰ ਨਾਲ ਜਾਂਦੇ ਆ ਡੇਲੀ ਚੌਕ 'ਚ ਮਿਲਦਾ ਇਹਨਾਂ ਹਾਂ ਨੂੰ ਜੈਨੂਨ ਗੱਲ ਆ ਸਹੀ ਗੱਲ ਆ ਨਹੀਂ ਨਹੀਂ ਜਾਂਦਾ ਜਾਂਦਾ ਮੈਨੂੰ ਡੇਲੀ ਚੌਕ 'ਚ ਦੱਸਦੇ ਹਰ ਕਵਾਲ पे नजर हर कवाल पे नजर ਇਹ ਤਾਂ ਕਵਾਲੇ ਜ਼ਰੀ ਨਾਲ ਵੀ ਚੱਲ ਜਾਂਦਾ ਨਾ ਹਾਂ ਅੱਛਾ ਗੱਲ ਇਹ ਆ ਮੇਰੀ ਗੱਲ ਸੁਣੋ ਭਾਜੀ ਤੁਹਾਨੂੰ ਸਾਰਿਆਂ ਨੂੰ ਮੈਂ ਕਹਿ ਰਿਹਾ ਭੱਟ ਸਾਹਿਬ ਕਿਸੇ ਬੰਦੇ ਦਾ ਟੈਲੈਂਟ ਹੁੰਦਾ ਦੇਖ ਇੱਕ ਮਿਸਾਲ ਆ ਉਹਦੇ ਟੈਲੈਂਟ ਦੀ ਵਜ੍ਹਾ ਤੋਂ ਕਈਆਂ ਬੰਦਿਆਂ ਦੀ ਰਿਸਪੈਕਟ ਕਿਉਂਕਿ ਉਹਨੂੰ ਅੱਲਾ ਨੇ ਦਿੱਤਾ ਬਿਲਕੁਲ ਹੁਨਰ 36000 ਬੰਦਾ ਢੋਲਕਾ ਸਿੱਖਦਾ ਉਹਨਾਂ ਚੋਂ ਇੱਕ ਬੰਦਾ ਪੱਟ ਨਿਕਲ ਆਉਂਦਾ ਇੱਕ ਬੰਦਾ ਕੋਈ ਹੋਰ ਨਿਕਲ ਆਉਂਦਾ ਲੇਕਿਨ ਜਦੋਂ ਦੇਖੋ ਨਾ ਕਿ ਯਾਰ ਇਸ ਬੰਦੇ ਨੂੰ ਅੱਲਾ ਨੇ ਨਵਾਜ਼ਿਆ ਉਹਦੀ ਰਿਸਪੈਕਟ ਕਰਨੀ ਚਾਹੀਦੀ ਬਿਲਕੁਲ ਸਰ ਠੀਕ ਹੈ ਤੁਸੀਂ ਭਾਵੇਂ ਸ਼ੋਅ 'ਚ ਬੈਠੋ ਜਿੱਦਾਂ ਮਰਜ਼ੀ ਕਰੋ ਬੱਟ ਨਾਲ 20 ਵਾਰੀ ਮਜ਼ਾਕ ਕਰੋ ਲੇਕਿਨ ਬੱਟ ਦੀ ਰਿਸਪੈਕਟ ਜਿਹਨੇ ਖਰਾਬ ਕੀਤੀ ਮੈਂ ਉਹਨੂੰ ਕਮਾ ਕੇ ਅੱਗੇ ਤੋਂ ਬਾਹਰ ਛੱਡਣਾ ਸਰ ਅਸੀਂ ਬੱਟ ਸਾਹਿਬ ਨੂੰ ਪੁੱਛ ਲਓ ਸਾਡੇ ਪਿਆਰ ਵਾਲੇ ਦੋਸਤ ਨੇ ਅਸੀਂ ਬੱਟ ਸਾਹਿਬ ਕਹਿਣਾ ਵਾ ਬਸ ਬੱਟ ਭਾਈ ਕਹਿ ਲਓ ਸਾਜੀ ਇਹ ਤੇ ਪੁੱਛਿਆ ਕਿੰਨੀ ਵਾਰੀ ਕਿ ਅਸੀਂ ਕਿੰਨਾ ਦੇ ਸ਼ਾਗਿਰਦ ਨੇ ਇਸ ਤੋਂ ਇਲਾਵਾ ਸਾਜੀ ਕਿੰਨਾ ਤੋਂ ਇਹ ਸ਼ਾਗਿਰਦ ਵਿੱਚ ਜਿਨ੍ਹਾਂ ਦੇ ਨੇ ਉਹ ਵੀ ਸੁਭਾਨ ਅੱਲਾ ਵਾਹ ਵਾਹ ਕੌਣ ਭਾਜੀ ਇੱਧਰ ਭਾਈ ਨਜ਼ਾਕਤ ਦੇ ਹਾਂਜੀ ਭਾਈ ਹਾਂਜੀ ਨਜ਼ਾਕਤ ਦੀ ਵੀ ਢੋਲਕ ਸੁਭਾਨ ਅੱਲਾ ਕੀ ਬਾਤ ਰੱਸੀ ਵਾਲੀ ਢੋਲਕ ਆ ਹੁਣ ਤੇ ਅੱਲਾ ਨੂੰ ਪਿਆਰੇ ਹੋ ਗਏ ਨੇ ਜਦੋਂ ਹੁੰਦੇ ਸੀ ਨਾ ਉਦੋਂ ਤੱਕ ਰੱਸੀ ਵਾਲੀ ਢੋਲਕ ਇੱਕੋ ਹੀ ਬੰਦਾ ਵਜਾ ਸਕਦਾ ਸੀ ਤੇ ਸੁਰ ਕਰ ਸਕਦਾ ਸੀ ਫੈਸਲਾਬਾਦ 'ਚ
ਉਹ ਭਾਈ ਨਜ਼ਾਕਤ ਸੀ। ਵਾਹ ਵਾਹ ਵਾਹ, ਕੀ ਬਾਤ। ਉਹ ਭਾਈ ਨਜ਼ਾਕਤ ਸੀ। ਕਸਮੇ ਫਰੀਦ ਆ ਇੱਥੇ ਹੈਗਾ ਬੰਗਾਲੀ ਨਹੀਂ ਰਿਹਾ ਰੱਸੀ ਵਾਲਾ, ਯਾਰ ਉਹ ਮੈਂ ਲੱਸੀ ਆ। ਰੱਸੀ ਬੰਦ। ਲੱਸੀ ਵਾਲੇ ਬੰਗਾਲੀ ਇੱਕ ਰੱਸੀ ਵਾਲਾ। ਸਵਾਲ ਪੁੱਛਿਆ ਤੁਹਾਨੂੰ, ਜਦੋਂ ਤੁਸੀਂ ਚਾਚਾ ਬੂਟਾ ਕੀਤਾ ਉਦੋਂ ਵੀ ਛਾਲਾ ਨਿਕਲਿਆ ਸੀ? ਨਾ ਕਿਉਂ? ਉਹੀ ਫੀਲ ਹੁੰਦਾ ਵੀ ਚਾਚਾ ਬੂਟਾ ਹੀ ਉਹ ਕਰ ਯਾਰ ਉਹ ਮੇਰੇ ਨਾਜ਼ਰੀਨ ਵੀ ਨਾਜ਼ਰੀਨ ਨੂੰ ਸੋਮੋ ਜਾ ਲਾਉਣੀ ਆ। ਗਊ ਛਾਲਾ ਨਿਕਲਾ ਹੈ ਆ ਯਾਰ ਇਹਨਾਂ ਨੇ ਮੇਰੇ ਛਾਲਾ ਜਵਾਨੀ का माने निकला। ਚਾਲਾ ਮੇਰਾ ਜੀ ਉਹ ਇੱਕ ਬੰਦੇ ਨੇ ਤਾਂ ਨੂੰ ਉਛਾਲਾ, ਉਹ ਇਹਨਾਂ ਨੂੰ ਨਿਕਲਿਆ। ਆਹੋ ਪਲੇਟ ਪੜ ਲਓ, ਮੈਂ ਕਿਹਾ ਕਿਸੇ ਵੇਲੇ ਜ਼ੁਬਾਨ ਡਿੱਗ ਸਕਦੀ ਹੋ ਫਿਰ। ਇਸ ਜ਼ੁਬਾਨ ਚੋਂ ਨਾਜ਼ਰੀਨ ਕੁਝ ਨਿਕਲ ਗਿਆ ਗਲਤ। ਉਹ ਤੁਸੀਂ ਮੈਨੂੰ ਨਹੀਂ ਸੀ ਕਿਹਾ ਪਾਣੀ ਦਾ ਗਲਾਸ ਪਿਆ, ਤੇ ਉਹੀ ਹੈ ਰੌਲਾ। ਨਹੀਂ ਇਹਨੇ ਕੱਟ ਲੱਗਾ ਵਾ ਤੇ ਉਹ ਜਿਵੇਂ ਕੈਮਰੇ 'ਚ ਨਹੀਂ ਵਿਕਾਸ ਕਹਿੰਦਾ ਟੱਕ ਲਾ ਲਓ ਕਿਤੇ, ਉਹ ਟੱਕ ਲੱਗ ਗਿਆ। ਰੀ ਦੇਖ ਲੈ ਕੱਟ ਲੱਗਾ ਫੇਰ ਵੀ ਸ਼ੋਲ ਵੇਟੀ ਜਾਣ ਡਿਆ। ਨਹੀਂ ਲਵੇਟ ਨਹੀਂ ਆਉਂਦਾ ਮੇਰੇ ਕੋਲ ਬੋਲੇ ਇਦਾਂ, ਮੈਂ ਇਦਾਂ ਬੋਲਾਂ ਨਾ ਫਿਰ ਠੀਕ ਆ। ਮੈਂ ਥੋੜਾ ਪ੍ਰੋਨਾਂਸੀਏਸ਼ਨ ਕਲੀਅਰ ਬੋਲਦਾ ਨਾ ਤੇ ਫਿਰ ਮੇਰੇ ਉਹ ਜ਼ੁਬਾਨ ਆਇਆ ਇੱਧਰ ਨੂੰ ਰੱਖ ਕੇ ਬੋਲੀ ਮੈਂ ਠੀਕ ਆ। ਜਦੋਂ ਮੈਂ ਇੱਧਰ ਨੂੰ ਬੋਲਦਾ ਨਾ ਜ਼ੁਬਾਨ ਕਿੱਧਰ ਲੱਗਦੀ ਆ, ਰਗੜ ਖਾਂਦੀ ਆ। ਤਾਂ ਇਹ ਤਾਂ ਇੱਕ ਹੱਲ ਹੈ ਉਸਤਾਦ ਜੀ, ਕੈਮਰਾ ਤੇ ਲੈ ਗਏ ਤੁਸੀਂ ਬੋਲੋ ਨਾ, ਤੁਸੀਂ ਸ਼ੋਅ ਕਰੋ। ਚਲੋ ਉਹ ਬਾਬਾ ਲੱਗਣ ਡੇ ਜਿਹੜਾ, ਉਹ ਨਹੀਂ ਕਹਿੰਦਾ ਟੁੱਟਦਾ ਟੁੱਟਦਾ। ਹਾਂ ਚਾਚਾ ਬੂਟਾ ਕੋ ਬੋਲੀਆਂ ਮੈਂ ਠੀਕ। ਚਲੋ ਸ਼ੋਅ ਕਰੋ। ਉਸਤਾਦ ਜੀ ਸਾਡੇ ਕੋਲ ਗਾਣਾ ਸੁਣ ਲਿਆ ਕਰੋ। ਸਿੰਗਰ ਨਹੀਂ, ਅਸੀਂ ਬੱਟ ਨੂੰ ਇਸ ਤਰ੍ਹਾਂ ਨਹੀਂ ਬਿਠਾਉਣਾ ਕਿ ਲੋਕੀ ਕਹਿਣ ਯਾਰ ਦਾ ਮਿਊਜ਼ੀਕਲੀ ਪ੍ਰੋਗਰਾਮ ਹੋ ਗਿਆ, ਅਸੀਂ ਇੰਜੋਏ ਕਰਨਾ। ਵਿੱਚ ਵਿੱਚ ਕਿਤੇ ਕਿਸੇ ਨੂੰ ਕੋਈ ਮੌਤ ਪੈਂਦੀ ਹੈ ਤੇ ਉਹ ਬੱਟ ਨਾਲ ਆਉਂਦੀ ਹੈਲਪ ਕਰਦੇ। ਨਹੀਂ ਨਹੀਂ, ਫਰੀਦ ਵਰਗੇ ਸਿੰਗਰ ਹਰਿਆਣਵੀ ਡਾਂਸਰਾਂ ਦੇ ਪਿੱਛੇ ਗਾ ਰਹੇ। ਫਰੀਦ ਵਰਗੇ ਸਿੰਗਰ 2 ਦਿਨ ਪਹਿਲੇ ਗਾ ਕੇ ਚੱਲ ਜਾਂਦੇ ਭੁੱਲ ਭੁਲੇਖੇ ਚ। ਹਲੇ ਡੇਟ ਆਣੀ ਆ। ਉਸਤਾਦ ਜੀ ਐਂਡ ਤੇ ਤੁਸੀਂ ਜਦੋਂ ਪ੍ਰੋਗਰਾਮ ਵਾਈਂਡ ਅਪ ਦੇਣਾ, ਮੇਰਾ ਗਾਣਾ ਵੀ ਸੁਣਨਾ ਵਾ ਉਸਤਾਦ ਜੀ। ਤੇਰਾ ਸੁਣ ਲਾਂਗੇ, ਪਹਿਲੇ ਦੱਸੋ ਕੋਈ ਹੁਣ ਕਰਨਾ। ਉਸਤਾਦ ਜੀ ਬਾਸ ਕਿਉਂ ਚੋਪਾ? ਅਬਾਸ ਦਾ ਅਸਲ 'ਚ ਰਿਸ਼ਤਾ ਆ। ਅੱਛਾ, ਉਹਦਾ ਮਸਲਾ ਥੋੜਾ ਜਿਹਾ ਬਣਿਆ ਰਾਤ ਦਾ। ਰਾਤ ਨੂੰ ਆਏ ਤਾਂ ਕਰਕੇ? ਰਾਤ ਉਹ ਰਿਸ਼ਤਾ ਵੇਖਣ ਆਏ ਨੇ, ਉਹਨਾਂ ਨੇ ਦੇਖਿਆ ਇਹ ਬਈ ਜਦੋਂ ਤਕਰੀਬਨ 99% ਤਕਰੀਬਨ ਗੱਲ ਜਿਹੜੀ ਆ ਨਾ 'ਚ ਹੀ ਸੀ। ਇੰਨੀ ਕੁ ਗੱਲ ਤੋਂ ਉਹਨਾਂ ਨੇ ਕਿਹਾ ਰਹਿਣ ਦਿਓ। ਅੱਛਾ ਲਓ ਵੀ ਬੜਾ ਵਾਲ ਬਈ ਉਹਨਾਂ ਨੇ ਮਤਲਬ ਹਰ ਬੰਦਾ ਕਹਿ ਰਿਹਾ ਸੀ ਕਿ ਲਓ ਜੀ ਸਾਡੇ ਹਿਸਾਬ ਦੇ ਨਾਲ ਬਿਲਕੁਲ ਇਹਨਾਂ ਨੇ ਨਾ ਹੀ ਕਰਨੀ। ਲੇਕਿਨ ਫੇਰ ਵੀ ਪਤਾ ਨਹੀਂ ਉਹਨਾਂ ਨੂੰ ਐਂਡ ਤੇ ਕੀ ਸੁਝਿਆ। ਓਏ ਹੋਏ ਉਹਨਾਂ ਨੇ ਕਿਹਾ ਜੀ ਬਾਕੀ 1% ਵੀ ਨਾ ਹੀ। ਮਾਸ਼ਾਅੱਲਾ ਦੀ ਨਾ ਦੀ 5 ਮਣ ਮਠਿਆਈ ਲੱਗ ਗਈ ਹੋਣੀ। ਉਹ ਯਾਰ ਦੱਬੇ ਨੇ ਮੱਛੀ, ਛੋਟਾ ਗੋਸ਼ਤ, ਵੱਡਾ ਗੋਸ਼ਤ, ਦਰਮਿਆਨਾ ਗੋਸ਼ਤ, 1.5 ਗੋਸ਼ਤ, ਸਾਰੇ ਗੋਸ਼ਤ ਪਕਾਏ। ਉਹਨਾਂ ਨੇ ਚੰਗਾ ਲੰਗਰ ਕੀਤਾ। ਕੁੜੀ ਜਦੋਂ ਇਹ ਵੇਖਣ ਗਏ ਨੇ ਨਾ, ਉੱਥੋਂ ਇਹਨਾਂ ਦਾ ਥੋੜਾ ਜਿਹਾ ਨਾ ਇਹਨਾਂ ਦਾ ਜ਼ਿਹਨ ਵੱਧ ਲੋਕਾਂ ਦਾ ਜ਼ਨ ਹੋ ਗਿਆ। ਹਾਏ ਹਾਏ, ਵੱਧ ਲੋਕਾਂ ਦਾ ਜ਼ਨ ਹੋ ਗਿਆ। ਵੱਧ ਜ਼ਨ ਹੋ ਗਿਆ ਜ਼ਿਹਨ। ਹਾਂ ਇਹਨੂੰ ਵੇਖਣ ਆਏ ਨਾ, ਇਹਨੂੰ ਥੋੜੀ ਜਿਹੀ ਜ਼ਰਾ ਇੰਜ ਸੀ ਤਬਾਹੀ ਟਾਈਮ। ਇੱਕ ਜਾਣੇ ਨੂੰ ਅਸੀਂ ਵੀ ਨਾ ਕੀਤੀ ਆ ਕੁੜੀ ਵਾਲੇ। ਕਿੱਦਾਂ? ਉਹ ਭਾਈ ਕਹਿੰਦੇ ਅਸੀਂ ਆਉਨੇ ਆ, ਉਹ ਆਏ ਨਹੀਂ, ਅਸੀਂ ਨਾ ਕਰਤੀ। ਫਿਰ ਅਸੀਂ ਕਿਹਾ ਤੁਸੀਂ ਹੁਣ ਯਾਰ ਸਹੀ ਗੱਲ, ਅਨਾਪਰਸਤ ਜੋ ਹੋਏ। ਬੜੀ ਗੱਲ ਹੈ। ਉਹ ਕੁੜੀ ਦਾ ਕੀ ਬਣਾ ਜਿਹੜੀ ਹੁੱਕਾ ਪੀਂਦੀ ਸੀ? ਤੂੰ ਕਿਹਾ ਵੀ ਉਹਦਾ ਸ਼ੀਸ਼ਾ ਪੀਣ ਲੱਗ ਪਈ। ਨਹੀਂ ਇਹਦਾ ਰਿਸ਼ਤਾ ਕਰਾਉਣਾ ਵਾ। ਮੈਂ ਲੱਭ ਰਿਹਾ ਵਾਂ ਕੁੜੀ ਕੋਈ ਜਿਹੜੀ ਇਹਦੇ ਨਾਲ ਜਚੇ। ਦਿਖਾਉਣਾ ਮੈਨੂੰ ਜਦੋਂ ਦਾ ਵਿਆਹ ਹੋਇਆ ਨਾ, ਅੱਲਾਹ ਖਾਚੇ ਕੋਈ ਮਰੀ ਕੁੜੀ ਲੱਭੋ। ਹੈ ਮਰੀ ਦੀ ਸਾਈਡ ਤੋਂ? ਨਹੀਂ ਮਰੀ ਲੱਭੋ। ਨਹੀਂ ਮੇਰੇ ਤੇ ਬੜੀਆਂ ਮਰੀਆਂ ਵਾ ਮੇਰੇ ਤੇ ਮਰੀ ਵੀ ਉਹ ਜਿਹੜੀ ਇੰਜ ਕਰਕੇ ਮਰੇ ਵੀ ਕਸ਼ ਲਵਾ ਜਾ। ਬਾਜੀ ਜੀ ਤੇਰਾ ਰਿਸ਼ਤਾ ਹੋ ਸਕਦਾ ਵਾ। ਮੈਂ ਤੁਹਾਨੂੰ ਦੱਸਦਾ ਵਾਂ, ਇਹ ਜਿਹੜੇ ਬਾਹਰ ਕਈ ਗੈਰ ਇਲਾਕੇ ਹੁੰਦੇ ਨਾ, ਉੱਥੇ ਬਹੁਤ ਵਿਚਾਰੀਆਂ ਬੱਚੀਆਂ ਉਮਰਾਂ ਜ਼ਿਆਦਾ ਹੋ ਰਹੀਆਂ ਨੇ ਉਹਨਾਂ ਦੀਆਂ। ਉੱਥੇ ਜਾ ਕੇ ਆਪਾਂ ਉੱਥੇ ਨਿਕਾਹ ਪੜਾਉਣਾ ਵਾ, ਉੱਥੋਂ ਹੀ ਲੈ ਆਉਣਾ ਹੈ। ਲੇਕਿਨ ਨਾਲ ਨਹੀਂ ਆਉਣੀ, ਉਹ ਨਾਲ ਇਦਾਂ ਹੀ ਆਉਣਾ ਜਿਵੇਂ ਮੋਟਰਸਾਈਕਲ ਦਾ ਤੇਲ ਮੁੱਕਾ ਹੋਵੇ, ਰੱਸਾ ਪਾ ਕੇ ਲਈ ਦੀ ਇਦਾਂ ਹੀ ਆਉਣੀ ਉਹ ਨਾਲ। ਇਹਦੇ ਘਰ ਰਿਸ਼ਤਾ ਵੇਖਣ ਆਏ ਨੇ, ਬਾਹਰ ਹੀ ਖਲੋਤਾ ਸੀ। और रिश्ता देखना उतर के कहते बेटा ये मोटरसाइकिल का ध्यान रखना, हम अंदर रिश्ता देखने जा रहे हैं। उन्होंने आज नहीं कहते, उन्होंने पता ही नहीं जी यही साला वेखना है। ਦੁਲਹਾ ਸਾਹਿਬ ਆਏ ਅੱਛਾ ਰਿਸ਼ਤਾ ਵੇਖਣਾ ਹੈ ਤੇ ਉਹਨੂੰ ਵੇਖ ਕੇ ਕਹਿੰਦੇ ਆਵੇ ਆਹ ਭਾਜੀ ਹਾਂ ਹੋ ਹੀ ਚੱਲੀ ਸੀਗੀ ਇਹ ਇੰਜ ਕਰਕੇ ਸੁਸਰ ਜੀ ਦੇ ਪੈਰ ਪੈਣ ਲੱਗਾ ਉਹ ਜੇਬ ਚੋਂ ਲੈਟਰ ਡਿੱਗ ਪਿਆ ਸਿਗਰਟ ਮਾਜ ਸਾਲਾ ਵਾਰੀ ਡਿੱਗ ਵੀ ਜੇ ਇਹਨੂੰ ਵੇਖਣ ਲਈ ਆਇਆ ਨਾ ਤੇ ਬੇਟਾ ਆਇਆ ਤੇ ਇਹਦੇ ਸਹੁਰੇ ਨੇ ਇਹਨੂੰ ਵੇਖਿਆ ਤੇ ਵੇਖ ਕੇ ਕਹਿੰਦਾ ਆਹ ਕੀ ਬਦਤਮੀਜ਼ੀ। ਨਹੀਂ ਦਾ ਰਿਸ਼ਤਾ ਦੇਖਣ ਆਏ ਨਾ ਤੇ ਆਪਣੇ ਸਹੁਰੇ ਨੂੰ ਕਹੀ ਜਾਣਾ ਤੁਸੀਂ ਹੁਣ ਡਾਂਸ ਸਿਖਾਉਣਾ ਵਾ। ਸਹੁਰੇ ਨੂੰ ਕਹੀ ਜਾ ਰਿਹਾ? ਹਾਂ ਸਹੁਰੇ ਨੂੰ ਕਹੀ ਜਾਂਦੇ ਕਹਿੰਦਾ ਮੈਂ ਉੱਤੇ ਜਾ ਕੇ ਡਾਂਸ ਸਿੱਖਣੋਂ ਨਹੀਂ ਹਟਣਾ। ਅੱਛਾ ਅੰਦਰ ਰਿਸ਼ਤਾ ਵੇਖਣ ਉਹਨਾਂ ਨੂੰ ਲੜੀ ਜਾਣੇ ਮੈਨੂੰ ਸਾਲੀ ਦਾ ਨੰਬਰ ਦਿਓ। ਇਹਦਾ ਰਿਸ਼ਤਾ ਦੇਖਣਾ ਵੀ ਨਹੀਂ ਇਹਦਾ ਰਿਸ਼ਤਾ ਦੇਖਣਾ ਹੈ ਨਾ ਕਹਿੰਦੇ ਬੇਟਾ ਤੁਸੀਂ ਕੀ ਕਰ ਲੈਂਦੇ ਹੋ ਕਹਿੰਦਾ ਓਏ ਓ ਓ ਓ ਓਏ ਓ ਓ ਇਹ ਕਰ ਲੈਣੇ। ਆਹੀ ਕਰ ਲੈਂਦਾ ਕਹਿੰਦਾ। ਨਹੀਂ ਯਾਰ ਵਾਕਈ ਤੇਰਾ ਦਿਨ ਹੈ ਵਿਆਹ ਵੀ ਉਹਦਾ ਕਿ ਅੱਛਾ ਤੁਸੀਂ ਸ਼ੁਕਰ ਕਰ ਰਹੇ, ਮੈਂ ਰਾਤੀ ਜੈਨੂਨ ਦੱਸ ਰਿਹਾ ਤੇ ਘਰ ਰਿਸ਼ਤਾ ਵੇਖਣ ਆਏ ਨੇ ਔਰ ਉੱਥੇ ਬੜਾ ਮਸਲਾ ਬਣਿਆ ਇਹਨਾਂ ਦਾ 5-7 ਹਜ਼ਾਰ ਰੁਪਇਆ ਲੱਗਾ ਔਰ ਜਾਣ ਲੱਗਿਆ ਭਾਈ ਨੂੰ ਚਿੱਠੀ ਨਾ ਕਰਕੇ
ਅੱਛਾ ਬੰਦਾ ਪੁੱਛੇ ਯਾਰ ਅਗਰ ਤੁਹਾਨੂੰ ਨਹੀਂ ਪਸੰਦ, ਤੁਸੀਂ ਮੁੰਡਾ ਵੇਖ ਲਿਆ, ਤੁਹਾਨੂੰ ਪਤਾ ਨਹੀਂ ਪਸੰਦ, ਤੁਸੀਂ ਬਾਅਦ ਚ 2.5 ਘੰਟੇ ਲੰਗਰ ਕਿਉਂ ਕਰਦੇ ਹੋ? ਤੁਸੀਂ ਉਦੋਂ ਨਿਕਲ ਜਾਓ। 7500 ਰੁਪਇਆ ਲਵਾ ਕੇ ਜਲੀਲ ਕਰਾ ਦੇਣਾ ਅਗਲੇ ਦਾ ਰੁਪਈਆ 7-8 ਹਜ਼ਾਰ ਲਵਾ ਕੇ, ਤੇ ਉਹ ਫਿਰ ਨਾ ਉੱਥੇ ਵੀ ਨਹੀਂ ਕਰਨੀ। ਅੱਛਾ ਜੀ ਦੱਸ ਦਿਆਂਗੇ ਵੀ ਇੱਥੇ ਕਿਤੇ ਅਸੀਂ ਇੱਥੇ ਨਾ ਕਿਤੇ ਫੜ ਗਏ ਨਾ ਕਰ ਪੈਸੇ ਕੱਢੋ ਰੋਟੀ ਦੇ। ਰਿਸ਼ਤਾ ਵੇਖਣ ਆਏ, ਸਫ਼ਰ ਕਰਕੇ ਵੇਖਣ ਆਏ ਨੇ, ਭੁੱਖੇ ਢਿੱਡ ਲੋਕ ਆਉਂਦੇ ਨੇ, ਤੇ ਫਿਰ ਇਹਦਾ ਮਤਲਬ ਭੁੱਖੇ ਢਿੱਡ ਭੇਜ ਦੀ ਉਹਨਾਂ ਨੂੰ। ਭੁੱਖੇ ਢਿੱਡ ਕੌਣ ਜਾਂਦਾ ਰਿਸ਼ਤਾ ਵੇਖ? ਰਿਸ਼ਤਾ ਵੇਖਣ ਜਾਣਾ ਭੁੱਖੇ ਢਿੱਡ ਜਾਣਾ ਚਾਹੀਦਾ। ਇੱਥੋਂ ਜੋ ਚੀਚਾ ਵਤਨੀ ਚਲੇ ਕੇ ਭੁੱਖੇ ਢਿੱਡ ਤੇ ਯਾਰ ਮਤਲਬ ਇਹ ਕਿ ਨਾਲ ਕੁਝ ਲੈ ਗਏ ਵੀ ਹੁਣ ਨਾ 2-4 ਹਜ਼ਾਰ ਦਾ ਕੋਈ ਸਮਾਨ ਵੀ ਤੇ ਲੈ ਕੇ ਆਉਣ। ਉਹ ਯਾਰ ਮੁੰਡੇ ਵਾਲਿਆਂ ਨੂੰ ਕੁਛ ਨਹੀਂ, ਫਲ ਕੋਈ ਰੋਟੀ। ਧੀਆਂ ਵਾਲਿਆਂ ਨੂੰ ਹੁੰਦੇ ਨੇ ਬਹੁਤੇ ਭਾਰ, ਜਿੰਨਾ ਵਿਚਾਰਿਆਂ ਨੇ ਸ਼ੁਰੂ ਤੋਂ ਬਹਿਣਾ ਖਮਾਉਣਾ ਪਿਆਣਾ, ਉਹ ਸ਼ੁਰੂ ਤੋਂ ਲੱਗਣਾ ਆਹ ਵਿਹਾਰ, ਆਹ ਲਾਗ, ਫਲਾਣੇ ਦਾ ਸੂਟ, ਫਲਾਣੇ ਦਾ ਸੂਟ, ਫਲਾਣੇ ਦਾ ਸਿਹਰਾ, ਫਲਾਣੇ ਦਾ ਗਾਨਾ। ਇਹ ਧੀਆਂ ਇਹਨਾਂ ਨੂੰ ਕੀ? ਇਹਦੇ ਕਿਹੜੇ ਧੀਆਂ ਵਾਲੇ 40 ਘਰਾਂ ਦੇ ਵਿੱਚ ਮੁੰਡਾ ਵੇਖਣਗੇ, ਅੱਛਾ ਲੰਗਰ ਕਰਕੇ ਆ ਕੇ ਧੀ ਹਾਲੇ ਨਹੀਂ ਵੇਹੀ ਜਾਂਦੀ। ਉਹ ਯਾਰ ਉਹ ਧੀ ਦੇ ਕਿਸਮਤ ਆ। ਉਹਨਾਂ ਦੀ ਤਾਂ ਮੌਜ ਲੱਗੀ ਹੈ, ਆਰਾਮ ਨਾਲ ਜਾ ਕੇ ਮੁੰਡਾ ਵੇਖਣ ਜਾਂਦੇ, ਉੱਥੇ ਰੁਪਈਆ ਸੋਹਣਾ 9000 ਦਾ ਲੰਗਰ ਕਰਕੇ ਵਾਪਸ ਆ ਕਹਿੰਦੇ ਸਾਨੂੰ ਨਹੀਂ ਪਸੰਦ। ਬੇਟੇ ਮੂੰਹ ਇਹ ਰਸਮਾਂ ਸਾਰੀ ਖਤਮ ਹੋਣੀਆਂ ਚਾਹੀਦੀਆਂ ਵਾ। ਸਿੱਧੀ ਸੀ ਗੱਲ ਆਵੇ, ਕੋਈ ਸਾਦਾ ਚਾਹ ਬਿਸਕੁਟ ਹੋਣਾ ਚਾਹੀਦਾ ਬਸ। ਨਹੀਂ ਹਾਂ ਤੋਂ ਬਾਅਦ ਰੋਟੀ ਹੋਣੀ ਚਾਹੀਦੀ। ਉਹ ਯਾਰ ਨਹੀਂ ਬਾਜੀਆ ਸਾਡਾ ਮੁੰਡਾ ਜੇ ਓਕੇ ਆ, ਉਹ ਕਹਿਣ ਓਕੇ ਆ, ਉਹਨੂੰ ਕਿ ਲਿਆਓ ਜੀ ਰੋਟੀ। ਉਹਨਾਂ ਨੇ ਓਕੇ ਜੇ ਕਹਿਣ ਨਹੀਂ ਓਕੇ ਉਹਨੂੰ ਕਿ ਨਿਕਲੋ। ਯਾਰ ਇਸ ਹਿਸਾਬ ਨਾਲ ਓਕੇ ਸਾਰੇ ਕਰਤਾ ਰਿਸ਼ਤੇ, ਉਹਨਾਂ ਨੇ ਭਾਜੀ। ਇਸ ਓਕੇ ਹਿਸਾਬ ਨਾਲ ਸਾਰੇ ਰਿਸ਼ਤੇ ਜਿਹੜੇ ਸਲਾਨੀ ਵਾਲਿਆਂ ਦੇ ਫੱਟੇ ਤੇ ਤੈਅ ਹੋਣੇ ਆ, ਜੋ ਤੁਸੀਂ ਕਰਨ ਦੇ। ਨਹੀਂ ਸਹੀ ਗੱਲ। ਨਹੀਂ ਮਰੀ ਵੀ ਹੈ ਇੱਕ ਕੁੜੀ ਮੇਰੇ ਤੇ। ਕਿੱਦਾਂ? ਉਹ ਭਾਈ ਮੇਰੇ ਲਾਗੇ ਪਹੁੰਚੀ, ਉਹਦੇ ਸੀ ਦਿਲ 'ਚ ਸਰਾਗ, ਉਹ ਮੇਰੇ ਲਾਗੇ ਮਾਰ। ਇਹਦੇ ਤੇ ਇੱਕ ਕੁੜੀ ਮਰੀ ਹੈ, ਬਾਜ਼ਾਰ 'ਚ ਜਾ ਰਹੇ ਸੀ, ਕੁੜੀ ਨੂੰ ਰਕਸ਼ੇ ਨੇ ਸਾਈਡ ਮਾਰੀ, ਉਹਦੇ ਉੱਤੇ ਡਿੱਗ ਕੇ ਮਰੀ। ਉਹ ਲੋਕਾਂ ਨੇ ਕਹਤਾ ਭਾਈ ਮੇਰੇ ਰੌਲਾ ਹੋਰ ਹੋਇਆ ਸੀ, ਇਹਨੇ ਸੂਆ ਫੜਿਆ ਸੀ ਬਰਫ ਵਾਲਾ, ਤੇ ਇੰਜ ਫੜਿਆ ਸੌਂ ਗਿਆ। ਉਹ ਕੁੜੀ ਕਿਤੋਂ ਨੰਗੀ ਠੇਡਾ ਲੱਗਾ, ਉਹ ਵਿੱਚ ਵੱਜਾ ਤੇ ਉਹ ਮਰ ਗਈ, ਇਹਦੇ ਉੱਤੇ ਡਿੱਗ ਪਈ। ਨਹੀਂ ਫਰੀਦ, ਇਹ ਟ੍ਰੇਨ 'ਚ ਜਾਣ ਸੀ, ਇਹ ਥੱਲੇ ਪੋਰਸ਼ਨ ਸੁੱਤਾ ਸੀ, ਕੁੜੀ ਉੱਤੇ ਸੀਗੀ ਸੁੱਤੀ, ਉੱਤੋਂ ਆਇਆ ਕਰਕੇ ਡਿੱਗੀ ਆ। ਇਹਨੂੰ ਕਹਤਾ ਮੇਰੇ ਤੇ ਯਾਰ ਤੇਰੀ ਉਹ ਜਿਹੜੀ ਗਰਲਫ੍ਰੈਂਡ ਸੀ ਇੱਕ ਪਿਛਲੇ ਮਹੱਲੇ 'ਚ, ਜਿਹੜੀ ਤੂੰ ਕਹਿ ਸੀ ਤਾਜੀ ਉੱਤੇ ਵਿਆਹ ਕਰਨਾ, ਉਹਦਾ ਵਿਆਹ ਹੋ ਗਿਆ? ਉਹਦਾ ਹੋ ਉਹ ਤੇ ਉਹ ਫਿਰ ਮੁਹੱਬਤ ਖੇ ਦੇ ਸਵਾਬ ਆ। ਉਹ ਮੇਰੇ ਤੋਂ ਬਾਅਦ ਵੀ ਉਹਦਾ ਹੋ ਗਿਆ, ਅੱਗੋਂ ਫੇਰ ਕਿਸੇ ਨਾਲ ਨਿਕਲ ਗਈ। ਜਿਹੜੀ ਤੇਰੀ ਗਰਲਫ੍ਰੈਂਡ ਸੀ? ਹਾਂਜੀ ਯਾਰ ਗੁੱਡ ਯਾਰ। ਐਕਸਪੋਰਟ ਦਾ ਕੋਈ ਅੱਛਾ ਜਿਹੜੀ ਅੱਗੋਂ ਕਿਸੇ ਨਾਲ ਨਿਕਲੀ ਉਹ ਵੀ ਤੂੰ ਨਹੀਂ ਸੀ? ਭਾਈ ਇਹ ਉਹਦੀ ਕਿਸਮਤ ਹੈ। ਉਸਤਾਦ ਜੀ ਉਹਨੇ ਇਹ ਕੈਸੀ ਗੱਲ? 17 ਬੰਦਿਆਂ ਦੀ ਲਿਸਟ ਦਿੱਤੀ ਹੈ, ਹਲੇ ਵੀ ਨਹੀਂ ਹੈਗਾ ਵਿੱਚ। ਉਹਨਾਂ ਸਾਰੀਆਂ ਤੇ ਉਹ ਜਦੋਂ ਮੇਰੇ ਨਾਲ ਸੈੱਟ ਸੀ ਨਾ, ਉਦੋਂ ਮੇਰੇ ਹਾਲਾਤ ਜ਼ਰਾ ਸੈੱਟ ਸੀ। ਆ ਹੁਣ ਡੋਨ ਹੋਏ। वो मुझको छोड़ के है जिस शख्स के पास गया, बराबरी का भी होता तो सब आ जाता। ਔਰ ਨਿੱਕੀ ਜੀ ਗੱਲ ਤੋਂ ਛੱਡ ਕੇ ਗਈ ਹੈ, ਕਹਿੰਦੀ ਤੂੰ ਮੇਰਾ ਗੋਲ ਲੀਫ ਨਹੀਂ ਪੂਰਾ ਕਰ ਸਕਦਾ। ਉਹ ਛੱਡ ਗਈ। ਨਹੀਂ ਅਦੇ ਉਹਨੇ ਕਿੱਡਾ ਫਿੱਕਾ ਸ਼ੇਰ ਸੁਣਾਤਾ ਨੇ। ਕਿਹੜਾ? मुझको छोड़ के है जिस शख्स के पास ਯਾਰ ਆਹੋ ਬਰਾਬਰੀ ਦਾ ਵੀ ਹੋਤਾ ਤਾਂ ਸਬਰ ਹੈ। ਕਿਉਂ ਯਾਰ ਬਰਾਬਰੀ ਦਾ ਹੋਵੇ ਤੇ ਬੰਦਾ ਕੁਰਬਾਨ ਕਰ ਦਿੰਦਾ ਮੁਹੱਬਤ। ਭਾਵੇਂ ਸੋਨੇ ਦੇ ਅਰਸ਼ ਤੇ ਜਾ ਕੇ ਬਹਿ ਜੇ, ਜਿਹੜੀ ਮੁਹੱਬਤ ਗਈ ਉਹਦਾ ਦੁੱਖ ਹੀ ਹੁੰਦਾ। ਇਹ ਤਾਂ ਕਾਰੋਬਾਰੀ ਗੱਲਾਂ ਨੇ। ਮੈਂ ਇੱਕ ਚੀਜ਼ ਨਜ਼ਰ ਕਰਦਾ, मैं फिर फैज ना कच्ची करता। ਅੱਛਾ ਮੇਰੀ ਗੱਲ ਸੁਣ, ਫੈਜ਼ ਅਹਿਮਦ ਫੈਜ਼ ਸਾਹਿਬ ਵੀ ਇਨਸਾਨ ਸੀ। और नहीं ਉਹਨਾਂ ਦਾ ਨਹੀਂ ਹੈਗਾ ਏਡੀ ਫਿੱਕੀ ਗੱਲ ਨਹੀਂ ਲਿਖ ਸਕਦੇ। ਮੈਂ ਕਹਿੰਦਾ ਫੈਜ਼ ਅਹਿਮਦ ਭਲੇ ਫੈਜ਼ ਅਹਿਮਦ ਇੰਟਰਚੇਂਜ ਦਾ ਐਸਪੋਰ ਇੰਟਰਚੇਂਜ। ਆਹੋ ਇਹ ਫੈਜ਼ਾਬਾਦ ਦਾ ਸੀ ਨਾ। ਆਹੋ ਤੁਸੀਂ ਆਪਣੇ ਰਿਸ਼ਤੇ ਦੇ ਬਾਰੇ ਔਰ ਰਿਸ਼ਤੇ ਦੇ ਬਾਰੇ ਚੋਂ ਭਾਈ ਓਕੇ ਕਰਕੇ ਕੁੜੀ ਨੇ ਕਿਹਾ ਮੈਂ ਜ਼ਰਾ ਮੁੰਡੇ ਨਾਲ ਸਾਈਡ ਤੇ ਜਾ ਕੇ ਗੱਲ ਕਰਨੀ ਹੈ। ਵਾਪਸ ਆਈ ਤੂੰ ਆਪਣੇ ਘਰਦਿਆਂ ਨਾਲ ਵੀ ਨਹੀਂ ਗੱਲ ਕਰਦੀ। ਨਹੀਂ ਇਹਨੂੰ ਨਾ ਕਰਤੀ ਭਲਾ ਕਿਉਂ? ਇਹਨੇ ਨਾ ਕਰਦੀ, ਕੁੜੀ ਗੱਲਾਂ ਕਰਦੀ ਹੱਸੀ ਤੇ ਉਹਦਾ ਬੁਲਬੁਲਾ ਵੱਜ ਨਾ ਕਦੇ ਬੁਲੋਲਾ ਵੱਜ ਕਹਿੰਦਾ ਮੈਂ ਨਹੀਂ ਕਰਦਾ। ਰਿਸ਼ਤਾ ਦੇਖਣ ਆਏ, ਕੁੜੀ ਕਹਿੰਦੀ ਮੈਂ ਸਾਈਡ ਤੇ ਜਾ ਗੱਲ ਕਰਨੀ, ਇਹਨੂੰ ਸਾਈਡ ਤੇ ਜਾ ਕੇ ਇਹਦੇ ਆਪ ਕਰਾਟਾ ਮਾਰ ਕੇ ਉੱਥੇ ਘਾਹ ਦੇ ਲੰਮੇ ਪਏ, ਖਰੂੰਡੇ ਵੱਜੇ। ਵਾਪਸ ਇੰਜ ਹੱਥ ਰੱਖ ਕੇ। ਇੱਕ ਕੁੜੀ ਵਾਲਿਆਂ ਨੇ ਭਾਈ ਹਾਂ ਕਰਤੀ। ਮੈਂ ਆਪਣੇ ਵੱਲੋਂ ਚਾਰ ਚ ਆਪਣੇ ਸਹੁਰੇ ਦੇ ਹੱਥ ਚੁੰਮੇ, ਉਹਨਾਂ ਨੇ ਫਿਰ ਨਾ ਕਰਤੀ। ਕਹਿੰਦੇ ਮੁੰਡੇ ਨੂੰ ਤੇ ਅਕਲ ਹੀ ਨਹੀਂ, ਹੱਥ ਚੁੰਮੀ। ਆਹ ਤਾਂ ਸੌਰੇ ਦਾ ਕਿਉਂ ਚੁੰਮਣੇ ਦੇ ਏਡਾ ਗੱਲਾਂ ਮਾਰ। ਯਾਰ ਉਹ ਰਿਸ਼ਤਾ ਵੇਖ ਕੇ ਚੱਲੇ ਨੇ ਤੇ ਉਹਨਾਂ ਨੂੰ ਜੱਫੀਆਂ ਬਾਬਾ ਕਹੀ ਜਾਣ ਮੁਬਾਰਕ ਹੋਵੇ। ਤੇਰਾ ਕੀ ਲੈਣਾ ਦੇਣਾ? ਇਹ ਵੀ ਰਿਸ਼ਤਾ ਦੇਖਣ ਗਏ, ਵੀ ਨਾਲ ਗਿਆ ਸੀ ਉਸਤਾਦ ਜੀ, ਉਹਨਾਂ ਦੀਆਂ 10 ਰੋਟੀਆਂ ਖਾ ਕੇ ਨਾ ਤੁਹਾਡਾ ਸਾਲਨ ਗੁੱਸਿਆ ਵੀ ਤੂੰ 10 ਤੇ ਖਾ ਗਿਆ। ਯਾਰ ਇਹ ਵੇ ਨਾ ਕੈਸੀ ਗੱਲ, ਇਹਦਾ ਰਿਸ਼ਤਾ ਉਹਨੇ ਵੇਖਣ ਆਏ ਨੇ, ਵੇਖ ਕੇ ਚਲੇ ਗਏ ਨੇ, ਅਗਲੇ ਦਿਨ ਮੌਤ ਦੇ ਖੂਹ ਤੇ ਨਾ ਕਰ ਆਇਆ। ਕਹਿੰਦਾ ਮੇਰੇ ਪੈਰਾਂ 'ਚ ਲੱਚੀ ਵਾਲਾ ਗਾਣਾ ਕਰਨ ਦੀ। ਨਹੀਂ ਉਹ ਰਿਸ਼ਤਾ ਦੇਖਣ ਰਿਹਾ, ਬਿਲਕੁਲ ਹਰ ਸ਼ੈ ਓਕੇ ਆ, ਹਾਂ ਕਰਨ ਲੱਗੇ ਨੇ, ਯਕਦਮ ਇੰਜ ਕੀਤਾ ਵਾ ਉਹ ਨਾ ਕਰ ਸਾਰੇ ਸਾਰੀ ਬਾਈਕ ਕਢਾਈ ਵਾਲੀ ਕਰ। ਮੇਰਾ ਰਿਸ਼ਤਾ ਦੇਖਣਾ ਤੇ ਹਰਕਤਾਂ ਵੀ ਤੇ ਇਦਾਂ ਦੀਆਂ ਨੇ ਨਾ। ਮੇਰਾ ਰਿਸ਼ਤਾ ਦੇਖਣਾ ਹੈ ਤੇ ਬੱਕਰੇ ਵਾਂਗੂ ਮੈਨੂੰ ਚੈੱਕ ਕਰਨ ਦੇ ਮੂੰਹ ਖੋ। ਇਹਨੂੰ ਕਹਿੰਦਾ ਘੋੜੀ ਬਣਿਆ, ਉਹਨਾਂ ਨੇ ਉੱਤੋਂ ਇੰਜ ਚੈੱਕ ਕੀਤਾ, ਪੁੱਟ ਕੇ। ਅੱਛਾ ਇਹਨੇ ਸ਼ੀਸ਼ੇ ਵਾਲੇ ਟੇਬਲ ਤੇ ਸਾਰਾ ਕੋਈ ਖਾਣਾ ਰੱਖਿਆ ਵਾ ਪਰੌਣੇ ਦੇ ਅੱਗੇ, ਤੇ ਫੋੜੇ ਵਾਲੀ ਲੱਤ ਉਹਦੇ ਉੱਤੇ ਰੱਖ ਕੇ ਕੁਰਕਰ ਕਹਿੰਦੇ
ਕਹਿੰਦਾ ਮੁੰਡਾ ਪਸੰਦ ਆ, ਬਸ ਇੱਕ ਵਾਰੀ ਤਲਾਸ਼ੀ ਲੈ। ਯਾਰ ਉਹਨਾਂ ਦੇ ਘਰ ਦੇ ਬਾਹਰ ਖੜੇ ਤੇ ਮਹੱਲੇ ਵਾਲੇ ਕਹਿ ਰਹੇ ਹੋਈ ਬਾਸ ਨੂੰ ਵੇਖਣਾ, ਤੇ ਅਗਲੇ ਨਾਲ ਦੇ ਕਹਿੰਦੇ ਨਹੀਂ ਹਾਂ ਇਹ ਨਹੀਂ ਹੋ ਸਕਦਾ। ਇਹਦਾ ਰਿਸ਼ਤਾ ਦੇਖਣਾ ਹੈ ਤੇ ਦੀਵਾਰ ਲਾ ਕਹਿੰਦੀ ਉਹਦਾ ਪੇਚਾ ਲੱਗਾ ਤੇ ਛੱਤ ਚੜਿਆ। ਯਾਰ ਕਿਆ ਸੀ ਗੱਲ। ਤੇਰਾ ਵਿਆਹ ਕਰਾਉਣ ਦਾ ਜ਼ੇਨ ਵੀ ਹੈ ਕਿ ਨਹੀਂ? ਤੂੰ ਆਪੇ ਹੀ ਰਿਸ਼ਤਾ ਦੇਖਣ ਵਾਲੇ ਆਏ ਅੰਦਰ ਸੀ, ਉਹਨਾਂ ਨੇ ਕਿਹਾ ਲਿਆਓ ਜੀ ਮੁੰਡੇ ਨੂੰ ਬੁਲਾਓ, ਕਹਿੰਦਾ ਰਹਿਣ ਦੇ ਤੁਸੀਂ ਕਰਨਾ ਹੀ ਨਹੀਂ। ਉਹ ਕਹਿੰਦੇ ਦਿਖਾਓ ਤੁਸੀਂ, ਕਹਿੰਦਾ ਨਹੀਂ ਸਾਨੂੰ ਪਤਾ ਤੁਸੀਂ ਕਰਨਾ ਹੀ ਨਹੀਂ। ਪਰ ਜਿਹੜਾ ਵੇਖਣ ਆਇਆ ਨਾ ਉਹ ਫੁੱਲ ਕਚੀਚੀਆਂ ਲੈ ਕੇ ਇਹਦੇ ਵੱਲ ਵੇਖਣ ਦੇ ਤੇ ਆਪਾਂ ਨਾ ਗੱਲ ਬਣ ਜਾਣੀ। ਇਹਨਾਂ ਦੇ ਘਰ ਪ੍ਰਾਹੁਣੇ ਆਏ ਤੇ ਬੱਚਾ ਅੰਦਰ ਆ ਕੇ ਰੌਲਾ ਪੈਣ, ਅੰਮੀ ਨਾ ਕਰਨ ਵਾਲੇ ਆਏ, ਨਾ ਕਰਨ ਵਾਲੇ। ਪਹਿਲੇ ਹੀ ਨਹੀਂ ਦਾ ਰਿਸ਼ਤਾ ਦੇਖਣ ਵਾਲੇ ਆਏ ਨਾ ਤੇ ਇਹਨੂੰ ਦੇਖ ਦੂ ਕੇ ਇਹਦੀ ਵਾਲ ਕਹਿੰਦੀ ਤੁਹਾਨੂੰ ਪਸੰਦ ਆ, ਉਹ ਦੂਸਰੀ ਕਹਿੰਦੀ ਨਹੀਂ ਭੈਣ ਕੁੜੀ ਕਿਹੜਾ ਯਤੀਮ ਅੱਲਾ ਮਾਫੀ ਦੇਵੇ। ਨਹੀਂ ਇਹਦਾ ਕੁੜੀ ਦਾ ਅੱਬਾ ਇਹਨੂੰ ਵੇਖ ਰਿਹਾ ਤੇ ਇਹਦੀ ਅੰਮੀ, ਉਹਦੀ ਅੰਮੀ ਹੈ ਉਹਦੇ ਅੱਬੇ ਨੂੰ ਕਹਿੰਦੀ ਵੇਖ ਰਹੇ ਹੋ ਨਾ। ਵੇਖਣ ਵਾਲੇ ਆਏ ਤੇ ਇਹਨੂੰ ਕਹਿੰਦੇ ਇਹਨੂੰ ਤੇ ਅਸੀਂ ਅੱਗੇ ਵੀ ਵੇਖ ਕੇ ਗਏ ਨੇ ਤੇ ਅੰਗੂਠੇ ਤੇ ਨਿਸ਼ਾਨ ਲੱਗੇ ਪੋਲੀਓ ਵਾਲਾ। ਵੇਖਣ ਵਾਲੇ ਆਏ ਭਾਈ, ਫੇਰ ਅਸੀਂ ਕਿਹਾ ਸਮਾਨ ਨਹੀਂ ਚਾਹੀਦਾ, ਉਹ ਕਹਿੰਦੇ ਠੀਕ ਆ ਤੁਹਾਨੂੰ ਸਮਾਨ ਨਹੀਂ ਚਾਹੀਦਾ, ਤੁਹਾਨੂੰ ਆ ਧੂਲਾ ਹੀ ਨਹੀਂ ਚਾਹੀਦਾ। ਨਹੀਂ ਇਹਨੂੰ ਵੇਖ ਕੇ ਕਹਿੰਦਾ ਨਾ ਨਹੀਂ ਇਹਨਾਂ ਨੇ ਕਿਹਾ ਸਮਾਨ ਨਹੀਂ ਚਾਹੀਦਾ, ਉਹਨਾਂ ਨੇ ਕਿਹਾ ਦੇਣਾ ਕਿਸ ਕੰਜਰ ਨੇ। ਦੱਸ ਨਹੀਂ ਇਹਨੂੰ ਵੇਖਣ ਵਾਲੇ ਆਏ ਨਾ ਇਹਨੂੰ ਨਾ ਨਹੀਂ ਕਰਕੇ ਗਏ, ਇਹਨਾਂ ਦੇ ਘਰ ਦੇ ਬਾਹਰ ਕਾਟਾ ਲਾ ਗਏ। ਹਾਂ ਇਹਨਾਂ ਦੇ ਵੇਖਣ ਵਾਲੇ ਆਏ ਨਾ ਤੇ ਬਾਹਰ ਜਾ ਕੇ ਇਹਨਾਂ ਦੇ ਗੇਟ ਤੇ ਲੈ ਕੇ ਹਮਾਰੇ ਇਲਾਵਾ ਵੀ ਕੋਈ ਆਏ ਤਾਂ ਲੜਕਾ ਠੀਕ ਨਹੀਂ। ਇਹੋ ਜਿਹੇ ਸਿੰਗਰ ਨੂੰ ਬੰਦਾ ਫੰਕਸ਼ਨ ਤੇ ਭਾਈ ਨਾ ਬੁਲਾ ਲੈਂਦਾ ਵਾ ਤੇ ਬਾ ਕੇ ਹੀ ਕਹਿੰਦਾ ਆ ਸਾਡੇ ਮੁੰਡੇ ਦਾ ਸੋਨ ਆ ਮੇਰੇ ਪਤੀ। ਓਏ ਜੈਨੂਇਨ ਗੱਲ ਆ, ਅੱਜ ਕੱਲ ਦੇ ਜਿਹੜੇ ਆ ਅਤਾਈ ਨੇ ਨਾ, ਮਤਲਬ ਕੋਈ ਸ਼ੇਖ ਮਲਕ ਰਾਣੇ ਕੋਈ ਇਹ ਆਪਣੀ ਫੈਮਿਲੀ ਤੇ ਜਦੋਂ ਕਿਸੇ ਗਰੁੱਪ ਨੂੰ ਬੁਲਾਉਂਦੇ ਨੇ ਨਾ, ਭਾਜਨ ਨੇ 3 ਮੁੰਡੇ ਆਪਣੇ ਕੱਢ ਲਿਆਉਂਦੇ ਨੇ। ਇਦਾਂ ਹੀ ਇਹਦਾ ਕੋਲ ਕਰਕੇ ਭਾਜਨ ਤੁਸੀਂ ਸੌਣ ਵਾਲੇ ਹੋ? ਹਾਂਜੀ। ਸਾਡਾ ਇੱਕ ਬੱਚਾ ਨਾ ਜ਼ਰਾ ਬਸ ਉਹਨੇ ਗਾਣਾ ਗਾਉਣਾ ਤੇ ਉਹਨੂੰ ਪੈਸੇ ਦੇਈ ਜਾਣਗੇ ਸਾਰੇ। ਆਹੋ ਉਹ ਸਹੀ ਗੱਲ ਹੈ। ਤੇ ਉਸ ਤੋਂ ਬਾਅਦ ਦੂਜਾ ਆਂਦਾ ਇਹ ਇੱਕ ਸਾਡਾ ਹੀ ਬੱਚਾ ਜੀ, ਹੁਣ ਉੱਥੋਂ ਕੀ ਕਹਿਣਾ ਵਿਚਾਰੇ ਭਾਈ, ਘਰ ਉਹਨਾਂ ਦਾ ਮਾਲਕ ਨੇ। ਤੇ ਅੱਜ ਕੱਲ ਤੇ ਦੋ ਭਾਈ 8-8 ਗਾਣੇ ਘਰਦਿਆਂ ਦੇ ਆਪਣੇ ਬੱਚੇ ਕਰ ਜਾਂਦੇ। ਇਦਾਂ ਹੀ ਉਸਤਾਦ ਜੀ, ਸੱਚੀ ਗੱਲ ਆ, ਉਹ ਬੜੇ ਬੜੇ ਸਰੀਲੇ ਹੁੰਦੇ ਵਿੱਚ। ਹਾਂਜੀ ਮਹਿਫਲਾਂ ਤੇ ਵੀ ਅਕਸਰ ਹੁੰਦਾ, ਮੇਰੇ ਬੱਚੇ ਕੋ ਸੁਣਿਆ ਜ਼ਰਾ। ਆਹੋ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਵੇ ਬੇਈਮਾਨਾ, ਵੇ ਬੇਈਮਾਨਾ, ਵੇ ਹਰ ਜਾਈ। ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ। ਬਤਾ ਰਿਹਾ ਨਾ। ਕਿੱਥੇ ਨੇ ਉਹ ਸ਼ਾਮਾਂ, ਕਿੱਥੇ ਗਏ ਉਹ ਸਵੇਰ ਵੇ, ਪਲ ਵੀ ਨਹੀਂ ਲੰਘਦਾ ਸੀ ਤੇਰਾ ਬਿਨ ਮੇਰੇ। ਸਬਨੀ ਦਾ ਸਾਪਾ ਮੰਦੇ ਜ਼ਬਰਦਾਰਾ, ਕਿੱਥੇ ਨੇ ਉਹ ਸ਼ਾਮਾਂ, ਕਿੱਥੇ ਗਏ ਉਹ ਸਵੇਰ ਵੇ, ਪਲ ਵੀ ਨਹੀਂ ਲੰਘਦਾ ਸੀ ਤੇਰਾ ਬਿਨ ਮੇਰੇ। ਅੱਜ ਮੈਨੂੰ ਤੱਕ ਨਾ ਏ, ਅੱਜ ਮੈਨੂੰ ਤੱਕ ਨਾ ਏ, ਜਿਵੇਂ ਮੈਂ ਪਰਾਈ। ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਵੇ ਬੇਈਮਾਨਾ, ਵੇ ਬੇਈਮਾਨਾ, ਵੇ ਹਰ ਜਾਈ। ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ। ਵਾਹ 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 भट्ट साहब क्या बात है। ਸਾਹਿਬ ਤੇ ਮਜ਼ਾ ਆਇਆ ਬਸ। ਭੱਟ ਸਾਹਿਬ ਬਹੁਤ ਅੱਛੇ, ਕੀ ਬਾਤ ਹੈ। ਕੱਲੀ ਢੋਲਕ ਹੀ ਦਾ ਫਰੀਦ ਮੈਂ ਤੇਰਾ ਹਿਸਾਬ ਲਾਇਆ, ਜਦੋਂ ਤੈਨੂੰ ਕਹੀਏ ਤੇ ਮਾਈਕ ਫੜਨਾ ਤੇ ਤੂੰ ਅੱਧਾ ਕੁ ਰਹਿ ਜਾਂਦਾ। ਉਹਦਾ ਤੂੰ ਚੰਗਾ ਭਲਾ ਸਹੀ ਗਾਉਣਾ। ਹਾਂ ਸਹੀ ਗੱਲ ਇਹ ਕੀ ਰੌਲਾ ਵਾ ਪ੍ਰੈਸ਼ਰ। ਹਾਂ ਕਦੀ ਗਾਇਆ ਨਹੀਂ ਨਾ, ਉਹ ਇਦਾਂ ਹੁੰਦਾ ਵਾ ਕਿ ਤੁਸੀਂ ਵੀ ਬੈਠੇ ਸਾਰੇ ਜਦੋਂ ਮਾਈਕ ਚੱਲਣੇ। ਸਹੀ ਗੱਲ ਆ, ਗਾਇਆ ਘੱਟ ਹੀ ਨਾ, ਹਮੇਸ਼ਾ ਵਜਾਇਆ ਹੀ ਆ। ਉਦਾਂ ਬੜਾ ਕਿਤੇ ਧੀਰ ਵਾਲੇ ਜਿਹੇ ਗਾਣੇ ਦਿੱਤੇ ਆ ਤੂੰ, ਹਨਾ? ਨਹੀਂ ਸਹੀ ਗੱਲ ਆ, ਗਾਇਆ ਤੇ ਗਾਉਣ ਵਾਲੇ ਦਾ ਕੰਮ ਹੀ ਨਹੀਂ। ਗਾਉਣ ਵਾਲੇ ਦਾ ਫੰਕਸ਼ਨ ਆਉਂਦਾ ਨਹੀਂ ਸੀ, ਸਾਰਾ ਦੂਜਾ ਹੀ ਆਉਂਦਾ ਸੀ। ਇਹਨੂੰ ਇੰਨਾ ਕੀ ਆਉਂਦਾ ਉਸਤਾਦ ਜੀ, ਉਹਦਾ ਅੱਲਾਹ ਬੜਾ। ਹਾਫਿਜ਼ ਉਸਤਾਦ ਜੀ, ਤੁਸੀਂ ਕਿਦਾਂ ਦੇ। ਇੱਥੇ ਰੱਖੋ ਤਾਨਪੁਰਾ,
ਇੱਥੇ ਰੁਕੋ ਸ਼ਾਨਪੁਰਾ ਫਿਰ ਵੇਖੋ ਗਾਓ। ਮੈਂ ਕਿਦਾਂ ਫੜਦਾ ਜੋ ਸਵਰਗ 'ਚ ਸਾਰੇ ਇਹਦੇ ਗਾਣੇ ਆ ਇੱਕ ਇਹਦੇ ਤਾਏ ਦਾ ਇੱਥੋਂ ਹੱਥ ਸੜਿਆ, ਉਹਨੇ ਗਰਮ ਕਲਾਂਟ ਫੜ ਲਈ ਸੀਗੇ ਗਰਮ ਕਿੱਦਾਂ ਹੋਈ ਪਹਿਲੇ ਧੁੱਪੇ ਟੰਗੀ ਸੀ। ਉਹਨੇ ਵੀ ਕੈਸੀ ਟੰਗੀ ਧੁੱਪੇ ਕਵਰ ਕਰਕੇ ਨਹੀਂ ਬੋਲਦਾ ਕੀ ਬੋਲਾਂ ਸਿਰਫ ਕੁਛ ਨਹੀਂ ਹੁੰਦਾ, ਆ ਜਾਣਗੇ ਮੇਰੇ ਚ ਮੇਰਾ ਯਾਰ ਬਹੁਤ ਹੋਰ ਰਿਸ਼ਤੇ ਆ ਜਾਣਗੇ, ਨਹੀਂ ਬੜੇ ਰਿਸ਼ਤੇ, ਹਾਲੇ ਬੜੀ ਉਮਰ ਪਈ ਹੈ। ਅਸੀਂ ਸਾਡੀ ਫੈਮਿਲੀ ਚੋਂ ਸਿਰਫ ਉਸਤਾਦ ਜੀ ਮੈਂ ਜ਼ਰਾ ਥੋੜਾ ਗਾਣ ਦਾ, ਕਿਉਂਕਿ ਸਾਰਿਆਂ ਨੂੰ ਸ਼ੌਕ ਤੇ ਕੋਈ ਨਹੀਂ, ਕਿਸੇ ਨੂੰ ਵੀ ਸਾਰਿਆਂ ਦੀ ਦੁਸ਼ਮਣਦਾਰੀ ਦੇ ਨਾਲ ਮਤਲਬ ਕੋਈ ਵਾਧਾ ਘਾਟਾ, ਕੋਈ ਲੜਾਈਆਂ ਝਗੜੇ ਸੋ ਮਸਲੇ ਪਤਾ ਕਿੰਨੀ ਉਹਨਾਂ ਦੇ ਵਿੱਚ ਹੀ ਨਾ ਨਹੀਂ ਇਹਦੇ ਚ ਦੁਸ਼ਮਣੀ ਹੁੰਦੀ ਆ ਕਿ ਆ ਵੇਖੀ ਤੂੰ ਹੁਣ ਮੈਂ ਜਾਣਾ ਨਾ ਤੇ ਮੈਂ ਚੜ ਕੇ ਵਜਾਉਣਾ ਇਹਦੇ ਨਾਲੋਂ, ਇਹ ਦੁਸ਼ਮਣੀ ਹੁੰਦੀ ਆ। ਉਹ ਭਾਈ ਜਾਨ ਖੁਦਾ ਦੇ ਬੰਦੇ, ਇਹ ਨਹੀਂ ਸਾਡਾ ਬੇਸਿਕਲੀ ਦੱਸਣ ਦੇ ਨਾ ਕਿ ਵੇ ਹੁਣ ਸਾਡੇ ਜ਼ਿਮੀਂਦਾਰ ਠੀਕ ਆ, ਪ੍ਰਾਪਰਟੀਆਂ ਦੇ ਮਾਲਕ, ਉਸ ਤੋਂ ਬਾਅਦ ਉਹ ਯਾਰ ਮਿੱਠੇ ਤੂੰ ਤੇ ਵੇਖਿਆ ਹੀ ਆ ਕਾਰਪੋਰੇਸ਼ਨਾਂ ਦੀਆਂ ਦੁਕਾਨਾਂ ਸਾਡੀਆਂ 8 ਦੁਕਾਨਾਂ ਲੈਣ ਸਿਰ ਸਾਡੇ ਮੇਰੇ ਚਾਚੇ ਤਾਇਆਂ ਦੀਆਂ। ਤਾਂ ਜੀ ਇਦਾਂ ਦੇ ਬੱਚੇ ਦਾ ਗਾਣਾ ਹਿੱਟ ਹੋ ਜਾਵੇ ਨਾ ਤੇ ਲੋਕੀ ਗੱਲਾਂ ਕਰਦੇ ਆ, ਦੇਖਿਆ ਫੇਸਬੁੱਕ ਤੇ ਗਾਣਾ ਝੁੱਗੀ ਵਾਲਾ ਦਾ ਹਿੱਟ ਹੋਇਆ। ਉਹ ਜਿਹੜੀਆਂ ਕਾਰਪੋਰੇਸ਼ਨ ਦੀਆਂ 8 ਦੁਕਾਨਾਂ ਉਹ ਸਾਰੀਆਂ ਸਾਰਿਆਂ ਨੂੰ ਪਤਾ ਕਿ ਚੀਮਾ ਕਾਰਪੋਰੇਸ਼ਨ ਇੱਕ ਨਾਮ ਆ। ਫਰੀਦ ਅੱਲਾ ਵਾਹ ਜਾਣਦਾ, ਮੈਨੂੰ ਦੱਸਣਾ ਵਾ ਕਿਹੜਾ ਚੀਮਾ ਜਿਹਦੀ ਆ ਜਗ੍ਹਾ ਸਾਰੀ ਨੀਲੀ ਹੋਈ ਹੁੰਦੀ ਹੈ, ਦੱਸਣਾ ਮੈਨੂੰ। ਆਹਾ ਕਿਤੇ ਵੀ ਨਹੀਂ ਨੀਲੀ, ਕਿਤੇ ਵੀ ਨਹੀਂ ਨੀਲੀ, ਇਹ ਤੇ ਕਿਤੇ ਵੀ ਨਹੀਂ। ਉਹ ਤਿੰਨ ਤਿੰਨ ਜਰਸੀਆਂ ਪਾ ਨਾ ਯਾਰ ਲੈਣੀ ਜੀਮੇ ਵਾਲਾ ਨਾ ਟੌਪਿਕ ਹੈ, ਉਹਨੂੰ ਸੱਚੀ ਮੁੱਚੀ ਚਪੇੜਾ ਪਵਾ ਦੇਣੀ ਹੈ ਤੁਸੀਂ ਕਿਸੇ ਚੀਮੇ ਕੋ, ਬਸ ਕਰੋ। ਬੋਲਦਾ ਉਸਤਾਦ ਜੀ ਹਾਂ ਐਡਾ ਸੁਰੀਲਾ ਤੂੰ ਗਾਈ ਜਾਵੇਂ, ਤੈਨੂੰ ਹਰ ਸ਼ੈ ਦਾ ਪਤਾ, ਤੂੰ ਉਸਤਾਦ ਜੀ ਨੂੰ ਵੀ ਬਾਸ-ਬਾਸ ਦੱਸ ਦੋ ਨਾ ਕਿ ਉਸਤਾਦ ਜੀ ਇਹ ਵਜਾਉਣਾ ਵਾ। ਅੱਛਾ ਜੀ। ਚੀਮਾ ਉਹ ਯਾਰ ਇਹ ਵੱਖਰੀ ਗੱਲ ਆ, ਲੇਕਿਨ ਅੱਛਾ ਵੀ ਗੱਲ ਆ, ਮੇਰੇ ਕੋਲ ਇੱਕ ਰਿਸ਼ਤਾ ਹੈ ਸਾਡੇ ਕੋਲ ਹਾਂ, ਲੇਕਿਨ ਉਹ ਕਹਿੰਦੇ ਆ ਕਿ ਅਸੀਂ ਕੁਆਰੇ ਮੁੰਡੇ ਨੂੰ ਨਹੀਂ ਦੇਣੀ, ਯਾਨੀ ਉਹ ਲੜਕੀ ਅੱਗੇ ਸ਼ਾਦੀ ਹੋਈ ਸੀ ਤੇ ਉੱਥੋਂ ਦੀ ਉਹਦੀ ਦੇਵ ਦਿਵਾਸ ਹੋ ਗਈ। ਤੇ ਇਹ ਵੀ ਦਵਾ ਜਿਹੜੀ ਆ ਨਹੀਂ ਇੱਕ ਮਿਸਾਲ ਆ, ਲੇਕਿਨ ਉਹ ਕਹਿੰਦੇ ਨੇ ਕਿ ਵੀ ਖੂਬਸੂਰਤ ਲੜਕੀ ਆ ਤੇ ਅਗਰ ਕਿਸੇ ਦੀ ਸ਼ਾਦੀ ਹੋਈ ਵੀ ਹੈ ਪਹਿਲੇ ਤੇ ਉਹ ਕਰਨਾ ਚਾਹਵੇ ਤੇ ਉਹ ਸੈਕੰਡ ਬੀਵੀ ਸਾਡੀ ਬੀਵੀ ਤੂੰ ਕਰਨਾ, ਓਕੇ ਠੀਕ ਆ, ਮੈਨੂੰ ਪਹਿਲੇ ਹੀ ਪਤਾ ਸੀ, ਇਹ ਮੈਨੂੰ ਪਤਾ ਸੀ। ਅੱਛਾ ਜਹੇਜ਼ ਦੇ ਵਿੱਚ ਤੁਹਾਨੂੰ ਕੀ ਚਾਹੀਦਾ? ਜਹੇਜ਼ 1 to 5 ਆਈਫੋਨ ਹੋ ਜਿਹੜਾ 14 ਓਕੇ ਬਸ ਇਹ ਦੋ ਚੀਜ਼ਾਂ ਬਹੁਤ ਠੀਕ ਆ। ਤੂੰ ਮੇਰੇ ਲੋਕ ਨਹੀਂ ਹੋਰ ਵੀ ਚੀਜ਼ਾਂ ਦੱਸ, ਇੱਕ ਮੈਂ ਏਸੀ ਫ੍ਰਿਜ ਵੀ ਨਹੀਂ ਉਹ ਭਲਾ ਰਹਿਣ ਦੇ, ਆਈਫੋਨ 14 ਦੋ ਕਰ ਦੇ, ਲੈਪਟਾਪ ਵੀ ਰਹਿਣ ਦੋ, ਲੈਪਟਾਪ ਵੀ ਲੈ ਲੈਣਾ, ਨਹੀਂ, ਕੈਮਰਾ ਗਿੰਬਲ, ਕੈਮਰੇ ਦੀ ਗਿੰਬਲ ਵੀ ਲੈ ਦੋ, ਡਰੋਨ, ਹਾਂ ਡਰੋਨ ਵੀ ਲੈ ਦੋ, ਠੀਕ ਆ ਸਾਰਾ ਕੁਝ, 3 ਸਟੈਂਡ ਵੀ, 3 ਸਟੈਂਡ ਵੀ, ਰੋਡ ਦੇ ਮਾਈਕ ਵੀ ਆਏਗੇ, ਲੇਕਿਨ ਸ਼ਰਤ ਇੱਕ ਹੈ ਸਾਰਾ ਕੁਝ ਲੈਗੀ, ਲੇਕਿਨ ਉਹਨੂੰ ਇਹ ਨਹੀਂ ਪੁੱਛਣਾ ਵੀ ਕਿੱਥੇ ਜਾ ਰਹੀ ਤੇ ਕਿੱਥੋਂ ਆ ਰਹੀ। ਫਰੀਦ ਬਾਰੇ ਦਾ ਗੈਰਤ ਮਾਰ ਕੇ ਆਈਫੋਨ ਆਉਂਦਾ, ਹੋਰ ਤੈਨੂੰ ਕੀ ਚਾਹੀਦਾ ਵਾ? ਤੇਰੇ ਤੇ ਬਿਲਕੁਲ ਬਾਰੇ ਦਾ ਵਾ। ਇੰਨਾ ਕੁਝ ਉਹਨੇ ਦੇ ਕੇ ਫਿਰ ਜਾਣਾ ਹੀ ਆ ਉਹਨੇ। ਇਹਦੇ ਵਾਲਾ ਹਿਸਾਬ ਜੀ ਸਰ ਫਰੀਦ ਭਾਈ ਕਰ ਲੋ, ਸੋਚ ਇੱਕੋ ਜਿਹੀ ਘੱਟ ਹੀ ਰਲਦੀ ਹੈ ਕਿਉਂ ਜੀ? ਫਰੀਦ ਇਸ ਤੋਂ ਵੱਡਾ ਹੁਣ ਕੀ ਚਾਹੁੰਦਾ ਤੂੰ ਦੱਸ, ਤੇਰਾ ਘਰ ਭਰ ਜਾਏਗਾ। ਹੀਰੇ ਵਰਗੇ ਬੱਚੇ, ਮੈਨੂੰ ਕੀ ਲੋੜ ਵਿਆਹ ਕਰਾਉਣ ਫਰੀਦ ਹੀ ਭਾਈ ਇਦਾਂ ਦੇ ਹੀਰੇ ਰਗੇ ਕਿੱਥੋਂ ਬੱਚੇ ਤੇਰੇ? ਹੀਰੇ ਵਰਗੇ ਹੀਰਾ ਦੇਖਿਆ ਨੀ ਕਦੇ? ਹੀਰੇ ਨੇ ਮੈਨੂੰ ਆਪ ਕਿਹਾ ਕਿ ਮੇਰੇ ਵਰਗੇ ਥੋੜੇ ਯਾਰ ਉਸਤਾਦ ਜੀ ਹੀਰੇ ਪਾਣਾ ਵਾਲੇ ਰਗੇ, ਹੀਰਾ ਪਾਣਾ ਵਾਲਾ ਵੀ ਹੈ ਤਾਰਕ ਰੋਡ ਤੇ, ਯਾਰ ਉਹਦੇ ਵਰਗੇ ਬੱਚੇ ਤੇਰੇ ਕਿਸ ਹਿਸਾਬ ਨਾਲ ਵਾ? ਉਹ ਯਾਰ ਹੀਰਾ ਡਾਇਮੰਡ, ਜਿਹੜਾ ਡਾਇਮੰਡ ਨਹੀਂ ਕਹਿੰਦੇ ਸਾਡੀ ਗਲੀ 'ਚ ਜੈਨੂਇਨ ਗੱਲ ਆ ਉਸਤਾਦ ਜੀ, ਹੀਰਾ ਖੁਸਰਾ ਵਾ ਦੋਨਾਂ ਸਾਈਡਾਂ ਤੇ ਪਾ ਰੱਖਦਾ, ਐ ਹੁੰਦਾ ਜੀ ਹਕੀਕਤ ਬਾਤ ਆ ਉਹਦੇ ਵਰਗੇ ਬੱਚੇ ਤੇਰੇ? ਉਹ ਭਰਾਵਾ ਮੈਂ ਡਾਇਮੰਡ ਦੀ ਗੱਲ ਕਰਨ ਡਿਆ ਮੈਂ, ਜਿਹੜੇ ਹੀਰੇ ਡਾਇਮੰਡ ਵਰਗੇ ਬੱਚੇ? ਹਾਂਜੀ ਨਹੀਂ ਬੱਚੇ ਇਨਸਾਨ ਦੇ ਆ, ਡਾਇਮੰਡ ਦੇ ਕਰਕੇ ਸ਼ਕਲ ਕਿਉਂ ਉਹਨਾਂ ਦੀ? ਹੀਰੇ ਤੋਂ ਤੂੰ ਮੁਰਾਦ ਕਹ ਮੇਰੇ ਵਰਗੇ ਬੱਚੇ, ਗੱਲ ਸਮਝ ਵੀ ਆਵੇ, ਪਿਓ ਵਰਗੇ ਆ, ਚਾਚੇ ਵਰਗੇ ਬੱਚੇ ਹੁੰਦੇ, ਮਾਮੇ ਵਰਗੇ ਹੁੰਦੇ, ਪੁੱਪੀ ਵਰਗੇ ਬੱਚੇ ਹੁੰਦੇ, ਉਹ ਸਾਲਿਆ ਤੇਰੇ ਡਾਇਮੰਡ ਵਰਗੇ ਬੱਚੇ ਕਿਹੜੇ ਨੇ? ਉਹ ਹੀਰੇ ਨੂੰ ਬੰਦਾ ਚੱਟ ਕੇ ਮਾਰ ਜਾਂਦਾ ਨਾ, ਆਹੋ। ਕੱਲ ਇਹਦੇ ਮੁੰਡੇ ਨੂੰ ਵੀ ਇੱਕ ਬੰਦੇ ਨੇ ਚੁੰਮਿਆ, ਉਹ ਮਾਰ ਕੇ। ਜੇ ਫਰੀਦ ਆ ਕਰ ਜਿਹੜਾ ਤੂੰ ਆ ਨਾ ਵਿਆਹ ਕਰਾ, ਤੇਰਾ ਘਰ ਭਰ ਜਾਏਗਾ, ਫ੍ਰਿਜ ਏਸੀ ਜਿਹੜੀਆਂ ਚੀਜ਼ਾਂ ਤੂੰ ਨਹੀਂ ਦੇਖੀਆਂ ਜ਼ਿੰਦਗੀ 'ਚ ਤੇਰੇ ਹਿਸਾਬ ਨਾਲ ਚੱਲੀਆਂ ਨਹੀਂ, ਉਹ ਵੀ ਤੇਰੇ ਘਰ ਆ ਜਾਣਗੀਆਂ। ਨਾਲੇ ਇਹਨੂੰ ਸੌਣ ਦਾ ਆਰਾਮ ਨਾਲ ਸ਼ੌਕ ਆਪਣਾ ਪੂਰਾ ਕਰੀ। ਤੂੰ ਸੁੱਤਿਆ ਉੱਠਣਾ ਵਾ, ਤੇਰੇ ਸਰਾਣੇ ਥੱਲੇ ਤੇਰੀ ਦਿਹਾੜੀ ਪਈ ਹੋਣੀ ਹੈ। ਉਹ ਨਹੀਂ ਕਰ ਲਾ ਅੱਗੇ ਥੋੜੇ ਜ਼ਮੀਰ ਦੇ ਸੌਦੇ ਕੀਤੇ, ਤੂੰ ਕਰ ਲਾ ਇੱਕ ਅੱਧਾ ਹੋਰ ਇਹਦੇ ਜ਼ਮੀਰ ਦੇ ਕਰ ਲਾ। ਨਹੀਂ ਅਸੀਂ ਬੰਦੇ ਵੱਢ ਦਿੰਨੇ, ਇੰਨੀ ਕੁ ਗੱਲ ਤੋਂ ਤੁਸੀਂ ਕਿੰਨੀ ਗੱਲ ਤੋਂ? ਇੰਨੀ ਕੁ ਗੱਲ ਤੋਂ ਜਿਹੜੀ ਇਹ ਗੱਲ ਕਰਨ ਅੰਦਰ ਬੰਦੇ ਵੜ ਦਿੰਦੇ ਬੰਦੇ ਵੱਢ ਦਿੰਦੇ ਜਿਹੜੇ ਵੇਲਾਂ ਲੁਕਾਉਂਦੇ ਆ ਨਾ। ਅੱਛਾ ਇਹਨੇ ਸ਼ੋਅ ਤੋਂ ਬਾਅਦ ਕਹਿਣਾ ਆ, ਵੇਖ ਲਿਓ ਭਲਾ, ਹੁਣੇ ਹੀ ਕਹਿ ਦੇ ਤੂੰ। ਆਹੋ ਅੱਛਾ ਸ਼ੋਅ ਤੋਂ ਬਾਅਦ ਸਾਰੇ ਸਾਈਡ ਤੇ ਉਸਤਾਦ ਜੀ ਆ ਨਾ ਗੱਲ ਕਰਿਆ ਕਰੋ, ਪਤਾ ਕੀ ਗੱਲ ਆ, ਉਹ ਫਿਰ ਤਾਂ ਲੋਕੀ ਕੀ ਸਮਝ ਲੈਂਦੇ ਆ, ਉਹ ਅਸੀਂ ਛੱਡ ਦਿੱਤਾ, ਪਹਿਲੇ ਹੁੰਦਾ ਸੀ ਕੰਮ, ਹੁਣ ਨਹੀਂ ਸੀ ਕਰਦੇ। ਲੈ ਉਹ ਅਸਤਗਫਿਰullah, ਕਦੀ ਅੱਜ ਤੀਕਰ ਨਹੀਂ ਗਿਆ ਯਾਰ, ਹਸਾਉਂਦੇ ਬਹੁਤ। ਫਰੀਦ ਨਾਲ ਚਾਰਾਂ ਦੋਸਤਾਂ 'ਚ ਖੜੋ ਕੇ ਕਹੂਗਾ ਯਾਰ ਮੈਂ ਘਰ ਜਲਦੀ ਜਾਣਾ, ਮੈਂ ਜਾ ਕੇ ਕਾਪੀਆਂ ਕਰਨੀ। ਯਾਰ ਫਿਰ ਇਹਦਾ ਹੱਟ ਜਾ ਯਾਰ, ਉਸਤਾਦ ਜੀ ਨਹੀਂ, ਤੁਹਾਨੂੰ ਸ਼ੁਗਲ ਤੋਂ ਇਲਾਵਾ ਜੇ ਕਿਤੇ ਤੁਸੀਂ ਨਜ਼ਾਰਾ ਵੇਖਣਾ,
ਤੁਸੀਂ ਆਇਓ, ਕਿੰਨੇ ਤੁਹਾਡੇ ਫੈਨ ਨੇ, ਇਹ ਸਾਰਿਆਂ ਨੂੰ ਕਹਿ ਦਿਓ ਵੀ ਜੋ ਹੁੰਦਾ ਵੇਖੀ ਜਾਏਗੀ। ਬਸ ਦੇਖ ਲੈ ਤੂੰ ਹੁਣ ਜਿੱਥੇ ਤੇਰਾ ਪ੍ਰੋਗਰਾਮ ਹੋਵੇ ਨਾ ਤੂੰ ਸਾਨੂੰ ਬੁਲਾਈ, ਅਸੀਂ ਆਵਾਂਗੇ। ਨਹੀਂ ਉਹ ਵੀ ਤੁਹਾਡੇ ਫੈਨ ਨੇ, ਮੈਂ ਕਿਹਾ। ਅੱਛਾ ਠੀਕ ਠੀਕ। ਕਿੰਨੇ ਫੈਨ ਨੇ? ਉਹ ਮੇਰੇ ਕਜ਼ਨ ਵੀ ਸਾਰੇ ਤੁਹਾਡੇ ਫੈਨ ਨੇ ਯਾਰ ਅੱਜ ਕੱਲ ਡਿਜੀਟਲ ਦੌਰ ਆ ਗਿਆ, ਅੱਗੇ ਵਾਜੇ ਵੱਡੇ ਟੰਗੇ ਹੁੰਦੇ ਸੀ ਦੁਕਾਨਾਂ ਤੇ, ਜੀ। ਹੁਣ ਉਹਨਾਂ ਦੀਆਂ ਤਸਵੀਰਾਂ ਖਿੱਚ ਕੇ ਨਾ ਮੋਬਾਈਲ 'ਚ ਰੱਖਿਆ, ਉਹਨੂੰ ਕਹਿ ਰਿਹਾ ਜੀ ਦੱਸ ਦਿਓ ਕਿਹੜਾ ਪਲੇ ਕਰਨਾ ਵਾ। ਹਾਂਜੀ ਐ ਕਰਕੇ ਵਰਦੀਆਂ ਦਾ ਵੀ ਪੁੱਛ ਲੈਂਦੇ ਆ, ਕਿਹੜੀ ਚਿੱਟੀ ਕਿ ਉਹ ਦੂਜੀ। ਹਾਂਜੀ ਹਾਂਜੀ, ਹੁਣ ਤੇ ਭਾਈ ਪੈਂਟ ਕੋਟ ਪਾ ਕੇ ਲੋਕ ਢੋਲ ਵਜਾਉਂਦੇ ਆ। ਉਸਤਾਦ ਜੀ ਵਾਕਈ ਚੀਮਾ ਵਾ, ਜੈਨੂਨ ਗੱਲ ਆ। ਮੈਂ ਤੁਹਾਨੂੰ ਇੱਕ ਇਹਦੀ ਵੀਡੀਓ ਦਿਖਾਉਣੀ ਹੈ, 2 ਵੱਡੇ ਖਾਨ ਸਾਹਿਬਾਂ ਨੂੰ ਨਾ ਗਾ ਕੇ ਧਮਕੀਆਂ ਲਾਉਣ ਡਿਆ ਵਾ ਢੋਲਕ ਤੇ। ਜੈਨੂਨ ਗੱਲ ਤੁਹਾਨੂੰ ਦਿਖਾਉਣੀ ਵੀਡੀਓ, ਇਹ ਕਰਨ ਦੇ, ਅੱਜ ਪੁੱਛੋ। ਅੱਛਾ ਜੀ, ਇਹਦੇ ਤੇ ਮੁਰਾਦ ਚੀਮੇ ਨਹੀਂ ਰਹੇ ਹੈ ਨਾ, ਉਹ ਸ਼ੇਖ ਨੇ ਆਵਾਜ਼ਾਂ ਵਜਾਉਣ ਦੇ। ਉਹ ਯਾਰ ਇਹ ਕਿਹੜਾ ਤੁਸੀਂ ਮਤਲਬ ਪੈਰਾਮੀਟਰ ਰੱਖਿਆ ਵਾ? ਚੱਲ ਵੀ ਚੱਲ ਬੈਠੇ, ਮੈਂ ਕਹਿੰਦਾ ਆ ਕਿਉਂ ਇਹ ਰੱਖ ਦੇ। ਨਹੀਂ ਰਹਿਣ ਦੇ ਚਲੋ ਜੀ ਨਾਲ ਆ ਸੁਣਨਾ ਜਰਾ ਚਲੋ। ਉਸਤਾਦ ਜੀ ਤੁਸੀਂ ਢੋਲਕ ਢੋਲਕ ਨਹੀਂ ਵਜਾਉਣੀ। ਕਿਉਂ? ਮੈਂ ਸਾਦਾ ਹੀ। ਉਹ ਵੀ ਉਦਾਂ ਹੀ। ਉਸਤਾਦ ਜੀ ਮੇਰਾ ਉਹ ਆਪਣੀ ਵਿਚਾਰੀ ਨੇ ਕਿ ਤੂੰ ਆਪਣਾ ਗਾਈ ਜੀ। ਉਸਤਾਦ ਜੀ ਨਹੀਂ ਰਲਣਾ ਹੀ ਨਹੀਂ ਹੈ, ਫਿਰ ਐਵੇਂ ਫਾਇਦਾ ਮਾਹੌਲ ਯਾਰ ਨਾ ਰਲੇ, ਚੱਲ ਤੂੰ। ਹੈ ਦਿਲ ਤਾਂ ਬਹੁਤ ਦੁਖਾਉਂਦੇ ਮਿੱਠਿਆ, ਵੇ ਕੌੜੇ ਬੋਲ ਤੇਰੇ ਹੈ, ਵੇ ਕਿਉਂ ਹੈ ਨਹੀਂ ਗਾ ਵਕਤ ਸੋਹਣਿਆ ਸਾਡੇ ਲਈ ਕੋਲ ਤੇਰੇ, ਗੱਲ ਗੱਲ ਤੇ ਰੋਬ ਮਾਰੇ, ਗੱਲ ਗੱਲ ਤੇ ਰੋਬ ਮਾਰੇ, ਵੇ ਮੈਂ ਜਰਦੀ ਸਭ ਸਜਣਾ, ਵੇ ਸਾਡੀ ਜਾਨ ਤਾਂ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸਜਣਾ, ਵੇ ਸਾਡੀ ਜਾਨ ਤਾਂ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸਜਣਾ। ਲੈ ਇੰਨਾ ਗਾਣਾ ਸੀ ਉਸਤਾਦ ਜੀ। ਐਂਡ ਤੇ ਜਾ ਆਇਆ। ਮੈਂ ਤੁਹਾਨੂੰ ਕਹੇ ਨਹੀਂ WhatsApp ਕੋ ਨਹੀਂ ਪੜਿਆ ਜਾਣਾ। WhatsApp ਯਾਰ ਦਿਲੋਂ ਹੀ ਲੱਗ ਗਿਆ ਯਾਰ ਮਿੱਠੇ ਯਕੀਨ ਕਰ, ਮੈਨੂੰ ਨਹੀਂ ਸੀ ਉਮੀਦ ਹੈਗੀ ਕਿ ਯਾਰ ਮਤਲਬ ਮੈਂ ਤਾਂ ਕਿਹਾ ਤੂੰ ਮਤਲਬ ਜੱਟਾਂ ਦਾ ਬਾਲ ਆ, ਤੈਨੂੰ ਕਿੱਥੇ ਗਾਣਾ ਆਉਂਦਾ ਹੋਣਾ, ਲੇਕਿਨ ਤੈਨੂੰ ਖੁਦਾ ਦੀ ਕਸਮ ਵਾਕਈ ਨਹੀਂ ਆਉਂਦਾ ਇਸ ਨੂੰ ਲੱਦੀ ਕਿਸਮ। ਇਹ ਗਲੇ ਵੱਲੋਂ ਐਵੇਂ ਕਵੇਂ ਫੁੱਲ ਲੱਥੇ ਆ, ਫੁੱਲ ਲੱਥਾ ਵਾ। ਅੱਛਾ ਤੂੰ ਥੋੜੀ ਜੀ ਮਿਹਨਤ ਛੱਡ ਕੇ ਤੂੰ ਬਹੁਤ ਵੀ ਮਿਹਨਤ ਕਰ ਲਵੇ। ਹਾਂ ਜੀ ਪੂਰਾ ਹੀ ਸੁਰ ਚੋਂ ਬਾਹਰ। ਯਾਰ ਨਹੀਂ ਸਾਨੂੰ ਮੈਨੂੰ ਤੇ ਯਾਰ ਮਜ਼ਾ ਨਹੀਂ ਆਇਆ ਹੁੰਦਾ। ਨਹੀਂ ਦੇ ਉਹ ਯਾਰ ਉਹ ਤੇਰੀ ਗੱਲ ਠੀਕ ਆ, ਲੇਕਿਨ ਗੱਲ ਇਹ ਕਿ ਥੋੜਾ ਜਿਹਾ ਰਿਆਜ਼ ਸੁਬਾਹ ਉੱਠ ਕੇ ਨਾ 5, 5:30 ਵਜੇ 6 ਵਜੇ ਠੀਕ ਆ, ਤੇ ਉਹ ਵੀ ਕਰ ਲਵੇ ਭਾਵੇਂ। ਯਾਰ ਮੇਰੀ ਗੱਲ ਸੁਣੋ, ਮਜ਼ਾ ਭਾਵੇਂ ਨਹੀਂ ਆਇਆ ਹੈ, ਮਜ਼ਾ ਭਾਵੇਂ ਨਹੀਂ ਆਇਆ, ਲੇਕਿਨ ਅਗਲੇ ਨੇ ਮਾਹੌਲ ਤੇ ਤਬਾਹ ਕਰਤਾ ਨਾ। ਹਾਂ ਵਾਹ ਵਾਹ ਸਹੀ ਗੱਲ ਹੈ, ਅੱਛੀ ਗੱਲ ਹੈ, ਸਹੀ ਗੱਲ ਯਾਰ। ਨਹੀਂ ਇਹਨੂੰ ਚਾਹੀਦਾ ਸਪੋਰਟ ਕਰੋ ਕਿ ਇਹ ਅੱਛਾ ਯਾਰ ਚਲੋ ਸੁਰ ਵਾਦੇ ਘੱਟੇ ਹੋ ਜਾਂਦੇ ਆ, ਲੇਕਿਨ ਇੱਕ ਐਕਸਪ੍ਰੈਸ਼ਨ ਹੁੰਦੇ ਨਾ ਹਾਂਜੀ ਯਾਰ, ਉਹ ਵੀ ਨਹੀਂ ਸੀ ਸਹੀ। ਅੱਛਾ ਸਿੱਧਾ ਨਹੀਂ ਕਹਿੰਦੇ ਵੀ ਦੂਜਾ ਸੁਣਾ। ਤੂੰ ਨਾ ਈਜ਼ੀ ਹੋ ਕੇ ਨਾ ਗਾਇਆ ਕਰ, ਕਨਫਿਊਜ਼ ਹੋਇਆ ਕਰ, ਟੈਨਸ਼ਨ ਮੈਨੂੰ ਇਦਾਂ ਲੱਗਾ ਤੂੰ ਐਵੇਂ ਈਜ਼ੀ ਹੋ ਕੇ ਗਾਉਣਾ ਰਹਿਣਾ ਪਾਗਲਾ, ਬਿਲਕੁਲ ਕਨਫਿਊਜ਼ ਹੋ ਕੇ ਗਾਇਆ ਯਕੀਨ ਕਰ ਆ। ਨਹੀਂ ਮੈਂ ਫਿਰ ਨਾ ਹੀ ਸਕਦਾ। ਰਿਲੈਕਸੇਸ਼ਨ ਨਾਲ ਹੈ, ਟੈਨਸ਼ਨ ਲੈ। ਅੱਛਾ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਕਿਤੇ ਨਾ ਕਿਤੇ ਫੀਲ ਨਾਲੋਂ ਅੱਛਾ ਗਾਇਆ। ਨਹੀਂ ਮੇਰੀ ਗੱਲ ਸੁਣ, ਅਕਸਰ ਪਤਾ ਕਿਦਾਂ ਨਵਾਂ ਬੰਦਾ ਜਿੱਦਾਂ ਤੂੰ ਗਾਇਆ ਨਾ, ਅੱਗੇ ਬੰਦੇ ਬੁੰਦੇ ਬੈਠੇ ਨੇ, ਉਹ ਥੋੜਾ ਜਿਹਾ ਪ੍ਰੈਸ਼ਰ ਹੋ ਜਾਂਦਾ, ਉਹ ਬਿਲਕੁਲ ਲੈਣਾ ਤੂੰ ਪ੍ਰੈਸ਼ਰ ਲੈਣਾ, ਠੀਕ ਹੈ ਨਾ, ਉਹਦੀ ਵਜ੍ਹਾ ਨਾਲ ਹੀ ਤੇਰੇ ਕੋਲ ਖਰਾਬ ਗਾਇਆ ਜਾਣਾ। ਇਹਦੇ ਵੱਡਿਆਂ ਦੀ ਕੋਈ ਮਗਰ ਹਾਂ ਸਹੀ ਗੱਲ ਹੈ ਨਾ, ਇਹ ਜਿੱਦਾਂ ਯਾਰ ਇਹਦੇ ਨਾ ਖਾਨਦਾਨ ਚ ਕੋਈ ਸੁਰ ਦੇ ਨਾਲ ਕਿਸੇ ਨਾ ਕਿਸੇ ਦਾ ਤਲਕ ਕਿਸੇ ਦਾ ਵੀ ਨਹੀਂ ਸੀ ਮੇਰੇ ਸਾਹਮਣੇ, ਕੋਈ ਹੈ ਨਹੀਂ ਸੀ। ਇਹ ਤਦ ਮਾੜਾ ਜਿਹਾ ਨਾ ਜਿਹੜਾ ਯਾਰ ਮਤਲਬ ਬਾਹਰੋਂ ਮਿੱਠੇ ਲੋਕੀ ਗੱਲਾਂ ਕਰਦੇ ਹੁੰਦੇ ਆ, ਤੂੰ ਉਹਨਾਂ ਤੇ ਗੌਰ ਕਰ। ਤੂੰ ਚੁੱਪ ਕਰਕੇ ਨਾ ਉਸਤਾਦ ਲੱਭ ਕੋਈ ਤੇ ਸਾਈਡ ਤੇ ਹੋ ਜਾ। ਸ਼ਬਿੰਦਰ ਤੂੰ ਚੁੱਪ ਕਰਕੇ ਨਾ ਕੋਈ ਉਸਤਾਦ ਲੱਭ, ਤੂੰ ਉਹਦਾ ਨੰਬਰ ਬਲੌਕ ਤੇ ਲਾ ਦੇ, ਯਕੀਨ ਕਰ ਯਾਰ। ਨਹੀਂ ਅੱਛਾ ਮੈਨੂੰ ਲੱਗਦਾ ਸੀ ਵੀ ਇਹ ਜਿਹੜਾ ਮੇਰਾ ਥੋੜਾ ਜਿਹਾ ਨਾ ਜਿਹੜਾ ਮੈਂ ਸੁਣਾਇਆ ਇੱਕ ਦੋ ਬੋਲ, ਤੈਨੂੰ ਮੈਂ ਦੱਸਦਾ ਵਾਂ, ਝੰਗ ਬਾਜ਼ਾਰ ਦੇ ਬਾਹਰ ਅਕੈਡਮੀ ਹੈ, ਯਕੀਨ ਕਰ, ਉਧਰੋਂ ਦੀ ਕੋਈ ਹੋਰ ਵੀ ਕੰਮ ਹੋਵੇ ਤੂੰ ਨਹੀਂ ਲੰਘਣਾ ਉਧਰੋਂ, ਤੂੰ ਉੱਤੋਂ ਦੀ ਜਾਣਾ। ਤਾਜੀ ਇਹਦਾ ਪਾਗਲ ਜਿਹਾ ਹੈਗਾ ਨਹੀਂ, ਤਾਈ ਓਏ ਦਿਮਾਗ ਇਹਨਾਂ ਦਾ ਖਰਾਬ। ਲੇਕਿਨ ਇੱਕ ਤੈਨੂੰ ਗੱਲ ਦੱਸ ਦਵਾਂ, ਇੱਕ ਨਾ ਕੁਦਰਤੀ ਗਲੇ ਦੇ ਵਿੱਚ ਨਾ ਰੇਸ਼ਾ ਹੁੰਦੀ, ਸਹੀ ਰੇਸ਼ਾ ਹੁੰਦੀ ਹੈ ਕੁਦਰਤੀ ਵਿੱਚ ਗਲੇ ਦੇ ਵਿੱਚ, ਹਾਂ ਉਹ ਤੂੰ ਨੰਗਾ ਜਾਣੀ
ਮੈਂ ਬਾਹਰ ਕੱਢ ਦੂੰਗਾ, ਨੋਟ ਗਿਣ ਲੈਣਗੇ। ਨਹੀਂ ਉਸਤਾਦ ਜੀ, ਹੁਣ ਤੇ ਚਲੋ ਥੋੜੀ ਜਿਹੀ ਰਿਹਰਸਲ ਕਰ ਲੇਗਾ ਨਾ, ਇਹਨੂੰ ਬਾਅਦ ਚ ਵੀ ਉਸਤਾਦ ਜੀ ਆਪਾਂ ਨਹੀਂ ਗਾਉਣ ਦੇਣਾ। ਹਾਂ ਨਹੀਂ ਯਾਰ ਤੁਸੀਂ ਯਾਰ ਐਵੇਂ ਹੀ ਉਹਦੇ ਮਗਰ ਪਏ। ਯਾਰ ਤੇਰਾ ਮੇਰੀ ਗੱਲ ਸੁਣ, ਤੂੰ 6 ਮਹੀਨੇ ਸਿਰਫ ਪ੍ਰੈਕਟਿਸ ਕਰ ਲੈ ਬੱਟ ਦੇ ਨਾਲ, 6 ਮਹੀਨੇ ਬਾਅਦ ਤੇਰਾ ਐਲਬਮ ਮੈਂ ਕਰ ਦੇਵਾਂ ਹਰਾਮ ਦਾ ਹੋਵਾਂ। ਸਰ ਮੇਰੀ ਗੱਲ ਸੁਣੋ, ਇਦਾਂ ਨਾ ਕਰੋ ਤੁਸੀਂ, ਤੁਹਾਨੂੰ ਸਗੋਂ ਚਾਹੀਦਾ ਕਿ ਅਗਲੇ ਦਾ ਹੌਸਲਾ ਤੋੜੋ ਸਹੀ ਗੱਲ। ਤਾਂ ਕਿ ਅੱਗੇ ਤੋਂ ਕਰੇ। ਸਿਰਫ ਪਤਾ ਕੀ ਗੱਲ ਆ, ਮੈਂ ਢੋਲਕੀ ਨਾਲ ਵਜਾਈ, ਬਾਕੀ ਸਾਰਾ ਉਹੀ ਸੇਮ। ਮੈਨੂੰ ਏਦਾਂ ਲੱਗਾ ਫਿਰੋਜ਼ ਖਾਨ ਗਾਣ ਡਿਆ। ਕੌਣ? ਫਿਰੋਜ਼ ਖਾਨ ਇੰਡੀਆ ਵਾਲਾ। ਉਹ ਕਿੱਥੇ ਗਾਉਣ ਡਿਆ? ਇੱਥੇ ਕਿਤੇ ਨੇੜੇ ਹੀ ਆ। ਫਰੋਜ਼ ਵਟੂ ਬੇਟੇ ਮੈਨੂੰ ਫਿਰੋਜ਼ ਵਟੂਆਂ ਤੋਂ ਵੀ, ਵਟੂਆਂ ਨਾਲ ਵੀ ਕੋਈ ਹੋਵੇ ਨਾ, ਕੋਈ ਚੰਗਾ ਗੱਲ ਵੇ। ਤੁਸੀਂ ਹਲਕੀ ਹਲਕੀ ਅੱਖ ਨਹੀਂ ਨਾ ਬੰਦ ਕੀਤੀ, ਤੁਹਾਨੂੰ ਏਦਾਂ ਲੱਗਣਾ ਸੀਗਾ ਕਮਲ ਖਾਨ ਹੀ ਗਾ ਰਿਹਾ। ਜਨਰਲ ਗੱਲ ਆ। ਤੂੰ ਨਾ ਰਿਆਜ਼ ਕਰੀ। ਤੂੰ ਕਿਸੇ ਵੱਲ ਤਵੱਜੋ ਨਹੀਂ ਕਰਨੀ, ਦੁਨੀਆ ਗੱਲਾਂ ਕਰਦੀ ਆ, ਤੂੰ ਨਹੀਂ ਤਵੱਜੋ ਕਰਨੀ, ਬਸ ਤੂੰ ਚੁੱਪ ਰਹਿਣਾ, ਗਾਣਾ ਨਹੀਂ ਗਾਉਣਾ। ਦੁਨੀਆ ਐਨੀਆਂ ਗੱਲਾਂ ਨਾ ਕਰਦੇ ਜਿੰਨੇ ਚਾਰਾਂ ਨੇ ਕਰਤਾ। ਨਹੀਂ ਯਾਰ, ਮੈਂ ਤੇ ਭਾਈ ਜੀ ਇਹਦੇ ਨਾਲ ਨੇ, ਜਿਹੜੀ ਗੱਲ ਆ। ਉਹ ਹੋ ਤਾਂ ਮੈਂ ਕਿਹੜਾ ਵੀ ਤੇਰਾ ਡਬਲ ਬੈੱਡ ਲੈ ਲੈ, ਵੀ ਤੂੰ ਇਕੱਠੇ ਪਿਆ ਕਰਾਂਗੇ, ਤੂੰ ਨਾਲ ਨਾ ਹੋ। ਤੂੰ ਪਤਾ ਅੱਛਾ ਚੰਗਾ ਗਾਇਆ ਕਿਤੇ ਯਾਰ ਮੈਂ ਵੈਸੇ ਗੱਲ ਕਰਨੇ ਆ, ਹਲਕੇ ਦੇ ਛਾਲੇ ਆਵਾਜ਼ ਚ ਚਲੋ ਵਾਦਾ ਘਟ ਉੱਤੇ ਨਹੀਂ ਗਈ, ਥੱਲੇ ਵੀ ਯਾਰ ਨਹੀਂ ਮਾਸ਼ਾਅੱਲਾ ਯਾਰ। ਫਰੀ ਸਾਹਿਬ ਇਹਦੀ ਆਦਤ ਕਰੇ ਤੇ ਸ਼ੈਵਾ ਜਿਹੜੀਆਂ ਮਰਜ਼ੀ ਖਾਵੇ, ਇਹਦਾ ਫਿਰ ਗਾਣਾ ਸਾਫ। ਕਹਿੰਦਾ ਮੇਰੇ ਨਾਲ ਮੈਂ ਨਹੀਂ, ਤੂੰ ਨਹੀਂ ਹੈ ਤੇ ਪਾਗਲਾ 1001 ਬੰਦਾ ਵੀ ਨਹੀਂ ਹੈ। ਤੈਨੂੰ ਮੈਂ ਸਾਰੇ ਕੰਮਾਂ ਬਾਅਦ ਚ ਭੇਜਾਂ ਠੀਕ ਹੈ ਤੇ ਕਈ ਕਿਸੇ ਕਰੋ ਜੇ ਤੈਨੂੰ ਮੈਂ ਸਾਰੇ ਕੰਮਾਂ ਬਾਅਦ ਚ ਭੇਜ, ਯਕੀਨ ਕਰ ਮਿੱਠੇ, ਟਾਈਮ ਨਾ ਜ਼ਾਇਆ ਕਰ। ਤੈਨੂੰ ਰੱਬ ਨੇ ਸੁਰ ਦੀ ਸਮਝ ਤੇ ਦਿੱਤੀ ਨਹੀਂ, ਲੈ ਲੋ ਵੀ ਤੂੰ ਮਤਲਬ ਕੋਈ ਚੰਗੇ ਭਲੇ ਬੰਦੇ ਲੈ ਚੋਂ ਬਾਹਰ ਹੋ ਜਾਂਦੇ ਆ, ਤੂੰ ਉਹ ਵੀ ਨਹੀਂ ਹੈਗਾ ਲੈ ਚ, ਠੀਕ ਆ। ਤੇ ਤੂੰ ਬੇਵਕੂਫਾ ਟਾਈਮ ਜ਼ਾਇਆ ਕਰ ਲਿਆ, ਲੈ ਸੋਰਾ ਲਗੌਰ ਕਰਕੇ ਇਹ ਤੋਂ ਦੂਰ ਰਹਿਣਾ ਬਸ। ਸ਼ੁਰੂ ਚ ਤੈਨੂੰ ਲੋਕਾਂ ਨੇ ਕ੍ਰਿਟਿਸਾਈਜ਼ ਕਰਨਾ ਵਾ, ਕੀ ਕਰਨਾ, ਕ੍ਰਿਟਿਸਾਈਜ਼ ਤੇ ਐਂਡ ਤੱਕ ਕਰਨਾ। ਨਹੀਂ ਸਾਰੇ ਦੀਆਂ ਗੱਲਾਂ ਤੇ ਗੌਰ ਨਾ ਕਰ, ਪੂਰਾ ਮਿੱਥ ਕੇ ਬਾਹਰ ਆ, ਪੂਰਾ ਮਿੱਥ ਕੇ ਬਾਹਰ ਨਿਕਲ। ਆਹੋ ਕਰਾਂ ਸ਼ੁਰੂ ਫਿਰ ਅਗਲਾ। ਯਾਰ ਤੂੰ ਖੁੱਲ ਕੇ ਚੁੱਪ ਰਹਿਣਾ, ਠੀਕ ਆ, ਤੂੰ ਟੈਨਸ਼ਨ ਨਹੀਂ ਲੈ ਅਗਲਾ ਸ਼ੁਰੂ ਕਰਾਂ ਫਿਰ। ਯਾਰ ਤੂੰ ਤੈਨੂੰ ਕੋਈ ਵੀ ਉੱਠ ਕੇ ਨਾ ਵਿੱਚੋਂ ਐਵੇਂ ਕਵੇ ਨਹੀਂ ਸਹੀ ਨਹੀਂ ਸਹੀ, ਤੂੰ ਬਿਲਕੁਲ ਉਹਦੀ ਗੱਲ ਤੇ 100% ਗੌਰ ਕਰਨਾ ਵਾ। ਸਿਰਫ ਕੰਮ ਤੇ ਤੂੰ ਫੋਕਸ ਹਟਾਣਾ। ਓਕੇ, ਆਹੀ ਹਲਕਾ ਜਿਹਾ ਕਲਿੱਪ ਨੂੰ ਮੈਂ ਫੇਸਬੁੱਕ ਤੇ ਅਪਲੋਡ ਕੀਤਾ ਸੀਗਾ, ਤੇ ਜੈਨੂਇਨ ਗੱਲ ਆ। ਮੈਨੂੰ ਇੰਡੀਆ ਦੇ ਜਿਹੜੇ ਚੜ੍ਹਦੇ ਸੀ ਹਰੀਹਰਨ ਸਾਹਿਬ ਦਾ ਮੈਸੇਜ ਆਇਆ। ਨਹੀਂ ਉਹ ਵੱਡੀ ਦੁਨੀਆ ਵਾ, ਐਵੇਂ ਤੁਹਾਨੂੰ ਕਹਿ ਦੇਵਾਂ ਹਰੀਹਰਨ ਸਾਹਿਬ ਦਾ ਨਹੀਂ ਆਇਆ ਮੈਸੇਜ। ਐਵੇਂ ਉੱਤੇ ਗਾਇਆ ਕਰ, ਉੱਤੇ ਝੂਠ ਨਹੀਂ। ਉਤਲੀ ਕਮਰੇ 'ਚ ਜਾ ਕੇ ਨਾ ਉੱਤੇ ਗਾਇਆ ਕਰ। ਕੁੰਡੀ ਲਾ ਕੇ। ਨਹੀਂ ਯਾਰ ਸਾਰੇ ਕੰਮ ਬਾਅਦ ਤੂੰ ਜਾ ਤਾਂ ਸਹੀ, ਜਾ ਮੈਂ ਤੇਰੇ ਵੇਖੀ ਅੱਛਾ ਨਾ ਮੈਨੂੰ ਨਾ ਇਹ ਲੱਗਾ ਗਿਆ ਏਦਾਂ ਹੀ ਆ। ਇਹ ਗਿਆ ਸੀ ਸਾਰੇ ਕੰਮਾਂ ਪਾ, ਇੰਨਾ ਬੁਰਾ ਗਾਇਆ ਉਹਨਾਂ ਨੇ, ਪਿਛਲੇ ਬੂਹੇ ਵਾਲੀ ਕੱਟਿਆ। ਉਹ ਕਹਿੰਦੇ ਤੁਹਾਡਾ ਵੀ ਨਾਮ ਖਰਾਬ। ਨਹੀਂ ਉਸਤਾਦ ਜੀ, ਮੈਨੂੰ ਨਾ ਕਿਤੇ ਲੱਗਾ ਸੀ ਕਿ ਮੈਂ ਇਸ ਬੰਦੇ ਨੂੰ ਲੈ ਦੇ ਜਾਣਾ ਸਿੰਗਿੰਗ ਚ। ਨਹੀਂ ਤੂੰ ਪਛਾੜ ਕੇ ਮਾਰ ਦਿੱਤਾ ਵਾ, ਤੂੰ ਤੇ ਉਹਦੇ ਸਿਰ ਤੇ ਬਹਿ ਕੇ ਗਾਇਆ ਵਾ। ਹਾਂ ਭਾਈ ਉਹ ਤੇ ਤੇਰੇ 500 ਤੋਂ ਵੀ ਉੱਤੇ। ਨਹੀਂ ਉਸਤਾਦ ਜੀ, ਵੈਸੇ ਇੱਕ ਗੱਲ ਸਹੀ ਦੱਸਣਾ, ਤੁਸੀਂ ਕਹਾ ਸਾਰਾ ਚੇਦਾ ਚੂਦਾ ਕਰਨ ਦੇ, ਮੈਂ ਸਹੀ ਗਾਇਆ ਕਿ ਨਹੀਂ? ਨਹੀਂ ਅੱਛਾ, ਉਹ ਇੱਕ ਸੁਰ ਲੈ ਤੇ ਕੁਦਰਤੀ ਦੇਣ ਹੁੰਦੀ ਹੈ, ਅੱਲਾਹ ਦਾ ਦੇਣ ਆ, ਲੇਕਿਨ ਇੱਕ ਗਾਣੇ ਦੀ ਸੈਂਸ ਹੁੰਦੀ, ਉਹ ਵੀ ਨਹੀਂ ਤੈਨੂੰ ਆਇਆ। ਮੈਂ ਕਿਹਾ ਹੁਣ ਸੀਰੀਅਸ ਗੱਲ। ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਸੁਣ ਕੇ ਖੁਸ਼ੀ ਹੋਗੀ, ਤੁਸੀਂ ਸਾਰੇ ਕਹੋਗੇ ਯਾਰ ਬਿਠੇ ਬਹੁਤ ਛੇ, ਤੁਸੀਂ ਕਲੈਪ ਵੀ ਕਰੋਗੇ। ਅੱਛਾ ਮੈਂ ਸਿੱਖਿਆ ਨਹੀਂ ਹੈ ਕਿਸੇ ਕੋ। ਨਾ ਕਰ ਯਾਰ, ਚੱਲ ਅਸੀਂ ਮੰਨਦੇ ਨਹੀਂ, ਅਸੀਂ ਨਹੀਂ ਮੰਨਦੇ, ਐ ਨਹੀਂ ਹੋ ਸਕਦਾ। ਆ ਦੇਖੋ ਇੰਨੀ ਗੋਡ ਗਿਫਟਡ ਅੱਲਾ, ਇੰਨੀ ਬੇਬਰਕ ਤੁਸੀਂ ਦੇਖੀ ਨਹੀਂ ਕਿਉਂ? ਇੰਨੀ ਤੇ ਰਫੀ ਸਾਹਿਬ ਨੂੰ ਵੀ ਗੋਡ ਗਿਫਟਡ ਨਹੀਂ ਚੀਜ਼ ਮਿਲੀ ਨਾ ਕਰੇ। ਆ ਜਿਹੜੀਆਂ ਤੂੰ ਮੂਰਖੀਆਂ ਬੰਦੇ ਕਹੇ ਤੇ ਕਹਿੰਦਾ ਮੈਂ ਕਿਸੇ ਕੋਲ ਸਿੱਖਿਆ ਨਹੀਂ। ਚੱਲ ਆ ਦੇਖੋ ਜ਼ਰਾ, ਹਾਂ ਐ ਦੇਖੋ, ਇਹ ਸਿੱਖਿਆ ਨਹੀਂ ਤੂੰ ਕਿਸੇ ਕੋ, ਨਹੀਂ ਸਰ ਨਾ ਹੋ ਹੀ ਸਕਦਾ ਵਾ। ਯਾਰ ਮੇਰਾ ਚੇਤਾ ਕਰਨ ਹੈ ਕਿ ਸੀਰੀਅਸ? ਨਹੀਂ ਤੈਨੂੰ ਵਾਕਈ ਕਿਸੇ ਕੋਲ ਨਹੀਂ ਸਿੱਖਿਆ? ਫਰੀਦ ਇੱਕ ਹੁੰਦਾ ਨਾ ਸੁਣ ਕੇ। ਅੱਛਾ ਮੈਂ ਸ਼ੁਰੂ ਤੋਂ ਨਹੀਂ ਫਿਰ ਤੂੰ ਸੁਣਿਆ ਵੀ ਨਹੀਂ ਕਿਤੇ? ਨਹੀਂ ਸੁਣਿਆ ਨਹੀਂ। ਫਰੀਦ ਵੱਡੇ ਗੁਲਾਮ ਅਲੀ ਖਾਨ ਸਾਹਿਬ, ਛੋਟੇ ਗੁਲਾਮ ਅਲੀ ਖਾਨ ਸਾਹਿਬ, ਮੈਂ ਇਹਦਾ ਨਾਮ ਬੜਾ ਸੁਣਿਆ ਵਾ। ਪਰ ਉਸ ਤੋਂ ਬਾਅਦ ਉਦੋਂ ਕਾ ਕਰੂ ਸਜਣੀ ਆਏ ਨਾ ਬਾਲਮ ਕਾ ਕਰੂ ਸਜਣੀ, ਹਾਂ ਇਹ ਯਾਦ ਆ ਤੈਨੂੰ? ਨਹੀਂ ਉਸਤਾਦ ਜੀ, ਮੈਨੂੰ ਉਹਨਾਂ ਨੂੰ ਵੀ ਯਾਦ ਹੋਣਾ। ਮੈਂ ਤੈਨੂੰ ਕਿਹਾ ਸੀ ਨਾ ਇਹਨੂੰ ਸਾਰਾ ਕੁਝ ਆਉਂਦਾ ਵਾ। ਨਹੀਂ ਯਾਰ ਸਾਜੀ ਇਹਨੇ ਘਰ ਦੇ ਵਿੱਚ ਯਾਦ ਤਲੀਮ ਜਿਹੜੀ ਆ ਉਹ ਕਿਤੇ ਨੂੰ ਸੁੱਕੀ। ਫਰੀਦ ਬੇਸਿਕਲੀ ਤੁਹਾਨੂੰ ਪਤਾ ਸਾਡਾ ਤਾਲੁਕ ਜੱਟ ਬਰਾਦਰੀ ਨਾਲ ਵਾ। ਕੌਣ ਕਹਿੰਦਾ? ਮੈਨੂੰ ਨਹੀਂ ਪਤਾ ਹੈਗਾ। ਅਸੀਂ ਜੇ ਜੀਵੇਂ ਆ ਤੇ ਤੈਨੂੰ ਮੈਂ ਦੱਸਾਂਗਾ ਵੀ ਕੌਣ ਆ ਤੂੰ। ਲੋ ਜੀ ਨਾਜ਼ਰੀਨ, ਲਓ ਹੁਣ ਸ਼ੁਰੂ ਹੋਣਾ ਕੰਮ। ਆਪਣਾ ਬਹੁਤ ਖਿਆਲ ਰੱਖਣਾ ਜੀ ਨਾਜ਼ਰੀਨ।
ਐ ਜ਼ਿੰਦਗੀ ਤਮਾਸ਼ਾ ਬਣੀ ਕਿਉਂ ਫਿਰ Thank you.